ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨਾਂ, ਟੋਨੀ ਟਰਕੀਅਨਾਂ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਗਲੋਬਿਸ, ਮਨਦੀਪ ਸਿੰਘ ਸੈਨ ਹੋਜ਼ੇ, ਓਂਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੀਓਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਨੀਵਰਸਿਟੀ, ਲਾਲੀ ਸਿੰਘ ਗਰੇਵਾਲ ਫਰੀਮੌਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 3 ਜੁਲਾਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਚੰਨੀ ਧੜੇ ਤੋਂ। ਕਹਿੰਦੇ ਇਸ ਧੜੇ ਨੂੰ ਪ੍ਰਧਾਨਗੀ ਜਾਂ ਫਿਰ ਮੁੱਖ ਮੰਤਰੀ ਦੇ ਚਿਹਰੇ ਤੋਂ ਅਨਾਉਂਸਮੈਂਟ ਜਿਹੜੀ ਕਰਨੀ ਹੈ ਮੁੱਖ ਮੰਤਰੀ ਦੇ ਚਿਹਰੇ ਬਾਰੇ, ਉਹਦੇ ਤੋਂ ਘੱਟ ਕੁਝ ਮਨਜ਼ੂਰ ਹੀ ਨਹੀਂਗਾ ਜੀ। ਪ੍ਰਵੀਨ ਜੀ, ਚੰਨੀ ਧੜਾ ਇੱਥੋਂ ਤੱਕ ਕਿ ਸੁਖਜਿੰਦਰ ਸਿੰਘ ਰੰਧਾਵਾ ਵਾਲੀ ਧਿਰ ਠੱਗੀ ਹੋਈ ਮਹਿਸੂਸ ਕਰ ਰਹੀ ਹੈ। ਕੱਲ ਚਰਨਜੀਤ ਚੰਨੀ ਨੇ ਆਪਣੇ ਘਰੇ ਇੱਕ ਵੱਡਾ ਇਕੱਠ ਰੱਖਿਆ ਸੀ ਕਾਂਗਰਸੀ ਲੀਡਰਸ਼ਿਪ ਦਾ। ਜੀ ਜੀ। ਦੂਏ ਪਾਸੇ ਸੁਖਜਿੰਦਰ ਸਿੰਘ ਰੰਧਾਵਾ ਪਹੁੰਚ ਕੇ ਅਮਿਤ ਸ਼ਾਹ ਦੇ ਘਰੇ। ਉਹ ਹੱਲਾ ਇਹ ਮਚ ਗਿਆ ਕਿ ਲਓ ਜੀ, ਕਿਤੇ ਪੂਰੇ ਗਰੁੱਪ ਦੀ ਸੈਟਿੰਗ ਤਾਂ ਨਹੀਂ ਕਰਨ ਚਲੇ ਗਏ ਕਿ ਲਓ ਜੀ ਮੈਂ 50 ਲੀਡਰਾਂ ਨੂੰ ਲੈ ਕੇ ਆ ਰਿਹਾ BJP ਚ ਨੂੰ, ਇਹੀ ਜੀ ਕੋਈ ਗੱਲ ਤਾਂ ਨਹੀਂ ਹੋਗੀ। ਜੀ ਜੀ। ਜਦੋਂ ਕਿ ਸੁਖਜਿੰਦਰ ਰੰਧਾਵਾ ਕਹਿੰਦੇ ਕਿ ਭਾਈ ਮੈਂ ਤਾਂ ਪਹਿਲਾਂ ਵੀ ਮਿਲਦਾ ਰਿਹਾ, ਮੈਂ ਤਾਂ ਆਪਣੇ ਇਲਾਕੇ ਦੇ, ਆਪਣੇ ਹਲਕੇ ਦੇ, ਆਪਣੇ ਜ਼ਿਲ੍ਹੇ ਦੇ, ਜਿਹੜਾ ਸਰਹੱਦੀ ਖੇਤਰ ਆ ਸਾਡਾ, ਉੱਥੇ ਗੈਂਗਸਟਰਵਾਦ ਆ ਜੋ ਚਿੱਟੇ ਦਾ ਮਸਲਾ, ਉਹਨੂੰ ਲੈ ਕੇ ਲਗਾਤਾਰ ਸਰਕਾਰ ਨੂੰ ਕਹਿਣਾ ਕਿ ਭਾਈ ਕੁਛ ਕਰੋ, ਤੁਸੀਂ ਸਰਹੱਦ ਦਾ ਕੰਟਰੋਲ ਆ ਤੁਹਾਡੇ ਕੋਲ। ਤੋ ਇਸ ਲਈ ਮੈਂ ਤਾਂ ਅਰਜ਼ੀ ਦਿੱਤੀ ਸੀ, ਮੈਨੂੰ ਤਰੀਕ ਅੱਜ ਮਿਲ ਗਈ ਮਿਲਣੇ ਦੀ, ਮੈਂ ਮਿਲ ਕੇ ਆਇਆ। ਚਲੋ, ਉਹ ਤਾਂ ਇਹ ਕਹਿ ਕੇ ਆਪਣਾ ਬਚ ਗਏ। ਪਰ ਇਹਨਾਂ ਦਿਨਾਂ ਦੇ ਵਿੱਚ ਐਨ ਇਸ ਸਮੇਂ ਮੁਲਾਕਾਤ ਕਿਤੇ ਨਾ ਕਿਤੇ ਆਪਣੀ ਹਾਈ ਕਮਾਂਡ ਨੂੰ ਇੱਕ ਸੁਨੇਹਾ ਵੀ ਦੇ ਜਾਂਦੀ ਹੈ ਚੁੱਪਚਾਪ ਕੇ, ਲੈ ਵੀ ਕਿਤੇ ਏਦਾਂ ਵੀ ਨਾ ਹੋ ਜਾਵੇ। ਪਰ ਉਸ ਨਾਲੋਂ ਵੱਧ ਮੀਡੀਆ ਦਾ ਤਾਂਤਾ, ਰਾਜਨੀਤਿਕ ਧਿਰਾਂ ਦੀ ਨਜ਼ਰ, ਸਾਰਿਆਂ ਦੀ ਮਰਿੰਡੇ ਟਿਕੀ ਹੋਈ ਸੀ। ਮਰਿੰਡਾ ਚਰਨਜੀਤ ਚੰਨੀ ਦੇ ਘਰੇ ਕਹਿੰਦੇ ਜੀ 50 ਤੋਂ ਵੱਧ ਲੀਡਰ ਇਕੱਠੇ ਹੋਏ ਜੀ, ਔਰ 50 ਤੋਂ ਵੱਧ ਲੀਡਰਾਂ ਦੇ ਵਿੱਚ 3-4 MLA ਹੈ ਨਾ, ਤੇ ਸਾਬਕਾ ਮੰਤਰੀ, ਸਾਬਕਾ MLA, ਹਲਕਾ ਇੰਚਾਰਜ, ਜੇ ਉਹ ਚੰਗੀ ਲੀਡਰਸ਼ਿਪ, ਮਤਲਬ ਜਿਹੜੀ ਪਹਿਚਾਣੀ ਹੋਈ ਨਾਮੀ ਲੀਡਰਸ਼ਿਪ ਹੈ ਕਾਂਗਰਸ ਦੀ, ਉਹ ਉੱਥੇ ਹਾਜ਼ਰ ਸੀ। ਸਹੀ ਹੈ। ਹੁਣ ਮੀਡੀਆ ਦੇ ਉੱਤੇ, ਸੋਸ਼ਲ ਮੀਡੀਆ ਦੇ ਉੱਤੇ, ਚੈਨਲਾਂ ਦੇ ਉੱਤੇ ਚੱਲਣ ਲੱਗਿਆ ਕਿ ਲਓ ਜੀ ਰਾਣਾ ਗੁਰਜੀਤ ਆ ਗਿਆ, ਲਓ ਜੀ ਤ੍ਰਿਪਤਿੰਦਰ ਬਾਜਵਾ ਆ ਗਿਆ, ਲਓ ਜੀ ਆ ਗਿਆ ਜੀ ਕੋਟਲੀ, ਲਓ ਜੀ ਪਹੁੰਚ ਗਿਆ ਜੀ ਭਾਰਤ ਭੂਸ਼ਣ ਆਸ਼ੂ, OP ਸੋਨੀ ਵੀ ਆ ਗਿਆ, ਹੈ ਨਾ। ਐਂ ਲਗਾਤਾਰ ਜਦੋਂ ਤਸਵੀਰਾਂ, ਫੋਟੋਆਂ, ਨਾਮ ਆਉਣ ਲੱਗੇ ਤੇ ਰਾਜਾ ਧੜੇ ਨੂੰ ਫਿਕਰ ਪੈ ਗਿਆ। ਉਹਨਾਂ ਨੇ ਫਿਰ ਮੀਡੀਆਦਾਰਾਂ ਨਾਲ ਸੰਪਰਕ ਕਰਕੇ ਇੱਕ ਸੂਚੀ ਭੇਜੀ ਕਿ ਜੀ ਆ ਵੀ ਚਲਾ ਦੋ, ਕਿ ਆ ਨਹੀਂ ਗਏ, ਠੀਕ ਹੈ, ਘੱਟੋ ਘੱਟ ਸਾਡੀ ਵੀ ਰਹਿ ਜਾਵੇ ਕਿ ਹਾਂ ਜੀ। ਇਹਦਾ ਮਤਲਬ ਜਦੋਂ ਕਿ ਜਿਹੜੇ ਨਹੀਂ ਗਏ ਉਹ ਸਾਰੇ ਰਾਜਾ ਵੜਿੰਗ ਦੇ ਧੜੇ ਨਾਲ ਨਹੀਂ ਹੈਗੇ, ਜਿਵੇਂ ਪ੍ਰਗਟ ਸਿੰਘ ਨਹੀਂ ਗਿਆ, ਪਰ ਉਹ ਇੱਧਰ ਨਹੀਂ ਹੈਗਾ, ਉਹਦੇ ਨਾਲੋਂ ਵੱਧ ਉਹਦੀ ਭਾਰਤ ਭੂਸ਼ਣ ਆਸ਼ੂ ਰਾਣਾ ਗੁਰਜੀਤ ਨਾਲ ਬਣਦੀ ਅੱਜ ਕੱਲ। ਸਹੀ ਹੈ, ਸਹੀ, ਬਿਲਕੁਲ ਉਧਰ ਸੁਰ ਮਿਲਦੀ ਹੈ। ਇਸ ਲਈ ਹੁਣ ਸੁਖਜਿੰਦਰ ਰੰਧਾਵਾ ਨਹੀਂ ਗਿਆ, ਮਤਲਬ ਇਹ ਨਹੀਂ ਗਾ ਕਿ ਰਾਜਾ ਵੜਿੰਗ ਨਾਲ ਹੈ ਨਾ, ਤੇ 7 ਮੈਂਬਰ ਪਾਰਲੀਮੈਂਟ ਨੇ ਉਹ ਇੱਕੋ ਗਿਆ। ਚਲੋ, ਅਸਲ ਚ ਚੰਨੀ ਉਹਨਾਂ ਦੀ ਧਿਰ ਕਹਿੰਦੀ ਕਿ ਜੋ ਕੁਝ ਤੈਅ ਹੋਇਆ ਸੀ ਉਹ ਇਹੀ ਸੀ ਕਿ ਪ੍ਰਧਾਨ ਮੈਨੂੰ ਜਾਣਨਗੇ, ਤੇ ਇਹ ਸਾਰਾ ਕੁਝ ਕਾਗਜ਼ ਤੇ ਉੱਕਰ ਚੁੱਕਿਆ ਸੀ। ਆਪਾਂ ਇਹਦੀ 2-3 ਦਿਨ ਪਹਿਲਾਂ ਗੱਲ ਵੀ ਕੀਤੀ ਹੈ। ਬਿਲਕੁਲ ਸਹੀ। ਉਹ ਕਹਿੰਦੇ ਫੇਰ ਅਜਿਹਾ ਕੀ ਹੋਇਆ ਕਿ ਸੂਚੀ ਜਾਰੀਆ ਹੋ ਗਈ ਸਾਡੇ ਨਾਲ ਬਿਨਾਂ ਸਲਾਹ ਕੀਤਿਆਂ, ਫਿਰ ਇੰਨੀਆਂ ਪ੍ਰੈਕਟਿਸ, ਇੰਨੀਆਂ ਮੀਟਿੰਗਾਂ ਦਾ ਕੀ ਫਾਇਦਾ ਕਿ ਜੋ ਉਹਦੇ ਵਿੱਚ ਤੈਅ ਹੋਇਆ ਉਹਦੇ ਅਨੁਸਾਰ ਕੁਝ ਵੀ ਨਹੀਂ ਆਇਆ। ਤੇ ਇਸ ਦੇ ਬਾਵਜੂਦ ਉਹਨਾਂ ਨੇ ਕੱਲ੍ਹ ਵਾਲੀ ਬੈਠਕ ਤੋਂ ਬਾਅਦ ਇਹ ਸੰਕੇਤ ਦੇਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਬਾਗੀ ਨਹੀਂ ਹੋ ਰਹੇ, ਪਰ ਪਾਰਟੀ ਦੇ ਅੰਦਰ ਅਸੀਂ ਬਗਾਵਤ ਕਰ ਰਹੇ ਹਾਂ। ਠੀਕ ਹੈ, ਇਹ ਕੀ ਮਤਲਬ? ਅੱਜ ਦੀ ਤਰੀਕ 'ਚ ਬਾਗੀ ਹੋਣ ਦਾ ਮਤਲਬ ਇਹ ਹੈ ਕਿ ਅਸੀਂ ਅਜੇ BJP 'ਚ ਨਹੀਂ ਜਾ ਰਹੇ। ਉਹ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਅਜੇ BJP 'ਚ ਨਹੀਂ ਜਾ ਰਹੇ, ਜਦੋਂ ਕਿ ਲਾਲ ਕਾਰਪਟ ਜਾਓ, ਜਿਹੜਾ ਇੱਕ ਨਾ ਸੋਸ਼ਲ ਮੀਡੀਆ ਤੇ ਰੀਲਾਂ ਜੀਆਂ ਚੱਲਦੀਆਂ ਹੁੰਦੀਆਂ ਕਿ ਸਾਰੇ ਬਾਜ਼ਾਰ ਕੋਈ ਬੰਦਾ ਇੱਕ ਟੁਕੜਾ ਜਾਂ ਕਿਸੇ ਤੁਰੀ ਜਾਂਦੀ ਕੁੜੀ ਦੇ ਮੂਹਰੇ ਸੁੱਟ ਦਿੰਦਾ, ਫਿਰ ਉਹ ਰੈੱਡ ਕਾਰਪਟ ਤੇ ਤੁਰਦੀ, ਉਹ ਰੀਲ ਜੀ ਬਣ ਜਾਂਦੀ ਆ। ਉਹਨਾਂ 'ਚ ਇੱਕ ਟੁਕੜਾ ਜਾਂ ਰੈੱਡ ਕਾਰਪਟ ਦਾ BJP ਵਾਲੇ ਚੁੱਕੀ ਫਿਰਦੇ ਨੇ, ਮਾੜੀ ਜਿਹੀ ਕਿਤੇ ਗੱਲ ਆਉਂਦੀ ਜਦੇ ਪਛਾਣਦੇ ਨੇ।
ਸੋ ਜਦੇ ਕੇਵਲ ਢਿੱਲੋਂ ਨੂੰ ਕਹਿਤਾ ਜੋ ਆਉਣਾ ਚਾਹਵੇ ਸਵਾਗਤ ਹੈ ਜੀ। ਤੇ ਇੱਧਰ ਇਹ ਕਹਿੰਦੇ ਵੀ ਅਸੀਂ ਆਪਣੀ ਹਾਈ ਕਮਾਂਡ ਨੂੰ ਦਿੰਨੇ ਆ ਹਫ਼ਤੇ ਦਾ ਟਾਈਮ ਜੀ। ਹਫ਼ਤੇ ਦੇ ਅੰਦਰ ਅੰਦਰ ਆਪਣੇ ਫੈਸਲੇ ਨੂੰ ਸੋਧੋ। ਮਤਲਬ ਇਹਨਾਂ ਦਾ ਸਿੱਧਾ ਕਹਿਣਾ ਕਿ ਜਾਂ ਤਾਂ ਚੰਨੀ ਨੂੰ ਪ੍ਰਧਾਨ ਐਲਾਨੋ, ਨਹੀਂ ਇਹ ਗਰੰਟੀ ਦਿਓ ਕਿ ਮੁੱਖ ਮੰਤਰੀ ਦਾ ਚਿਹਰਾ ਇਹ ਹੋਊਗਾ ਜੀ। ਹੁਣ ਉੱਥੇ ਅੰਦਰ 2-3 ਲੀਡਰਾਂ ਨੇ ਵੀ ਸੁਣ ਚੱਕਿਆ ਕਿ ਆਪਾਂ ਨੂੰ ਵੱਖਰੀ ਪਾਰਟੀ ਬਣਾ ਕੇ ਧਿਰ ਬਣ ਜਾਣਾ ਚਾਹੀਦਾ। ਠੀਕ ਹੈ। ਕਿ ਫਿਰ ਆਪਾਂ ਜਿਹਦੀ ਵੀ ਬਣੂਗੀ ਕੱਲ ਨੂੰ ਉਹਦੇ ਨਾਲ ਜਾ ਸਕਦੇ ਆ, ਆਪਣੇ ਕੋਲ ਇੱਕ ਆਜ਼ਾਦ ਤਰੀਕੇ ਨਾਲ ਜਾਣ ਦਾ ਫਾਇਦਾ ਹੋਊਗਾ। ਤੇ ਉੱਥੇ ਕਿਸੇ ਨੇ ਇਹ ਗੱਲ ਤੇ ਜ਼ਿਆਦਾ ਗੌਰ ਨਹੀਂ ਕੀਤੀ ਜੀ। ਕਹਿੰਦੇ ਕਿ ਇੱਕ ਰਾਤ ਪਹਿਲਾਂ ਚੰਨੀ ਮੰਥਨ ਕਰ ਚੁੱਕੇ ਨੇ ਵੀ ਕਿ ਆਪਾਂ ਕੈਪਟਨ ਤੋਂ ਬੜੇ ਹੈਗੇ ਪੰਜਾਬ 'ਚ, ਤੇ ਜੇ ਉਹਦਾ ਨਹੀਂ ਕੁਝ ਬਣਿਆ ਵੱਖਰੀ ਪਾਰਟੀ ਬਣਾ ਕੇ ਆਪਾਂ ਟੌੜਾ ਸਾਹਿਬ ਤੋਂ ਵੱਡੇ ਹੈਗੇ ਕੁਝ ਪੰਜਾਬ 'ਚ, ਜੇ ਉਹਨਾਂ ਦਾ ਨਹੀਂ ਕੁਝ ਬਣਿਆ ਫਿਰ ਆਪਣਾ ਕੀ। ਹਾਂ, ਉਹਨਾਂ ਦੋਵਾਂ ਨਾਲੋਂ ਟੌੜਾ ਤੇ ਕੈਪਟਨ ਅਮਰਿੰਦਰ ਨਾਲੋਂ ਇੱਕ ਫਰਕ ਹੈ ਕਿ ਚੰਨੀ ਇੱਕ ਵਰਗ ਦੀ ਵੀ ਅਗਵਾਈ ਕਰਦਾ। ਜਦੋਂ ਕਿ ਜੇ ਏਦਾਂ ਦੇਖੀਏ ਤਾਂ ਜੱਟ ਸਿੱਖ ਫਿਰ ਜੱਟ ਸਿੱਖ ਚਿਹਰੇ ਦਾ ਭਾਈਚਾਰੇ ਦਾ ਚਿਹਰਾ ਹੈ, ਤੇ ਜੇ ਹਿੰਦੂਆਂ ਨੂੰ ਦੇਖੀਏ ਤਾਂ ਹਿੰਦੂ ਭਾਈਚਾਰੇ ਦਾ ਚਿਹਰਾ। ਪਰ ਜਦੋਂ ਕਿ ਏਦਾਂ ਹੁੰਦਾ ਨਹੀਂ ਜੀ, ਖਾਸ ਕਰ ਪੰਜਾਬ 'ਚ ਤਾਂ ਏਦਾਂ ਨਹੀਂ ਹੁੰਦਾ। ਉਹੀ ਥੋੜਾ ਫਿਰ ਚੰਨੀ ਦੇ ਹੱਕ 'ਚ ਕਈ ਐਮਐਲਏ ਨੇ ਲਿਖ ਕੇ ਦਿੱਤਾ, ਬਹੁਤ ਗਿਣਤੀ ਜੱਟ ਸਿੱਖ ਨੇ, ਜਾਂ ਜੇ ਓਪੀ ਸੋਨੀ ਤੇ ਭਾਰਤ ਭੂਸ਼ਣ ਹੋਣੀ ਇਹਦੇ ਨਾਲ ਖੜੇ ਨੇ, ਉਹ ਹਿੰਦੂ ਚਿਹਰੇ ਵਜੋਂ ਨੇ। ਇਸ ਲਈ ਏਦਾਂ ਨਹੀਂ ਹੁੰਦਾ। ਪਰ ਤਾਂ ਵੀ ਚੰਨੀ ਇਹ ਮੰਨ ਕੇ ਜਾਂ ਚੰਨੀ ਦੀ ਤੇਰੇ ਮੰਨ ਕੇ ਚੱਲਦੀ ਹੈ ਕਿ ਚੰਨੀ ਦੇ ਨਾਲ ਵੱਡੀ ਗਿਣਤੀ 'ਚ ਐਸੀ ਭਾਈਚਾਰਾ ਆ ਸਕਦਾ। ਉਹਨਾਂ 'ਚ ਮਕਬੂਲ ਚਿਹਰਾ ਵੀ ਹੈਗੇ ਨੇ ਤੇ ਪ੍ਰਮਾਣ ਜੱਟਾਂ 'ਚ ਵੀ ਹੈਗੇ ਨੇ, ਤੇ ਸ਼ਹਿਰੀ ਵਰਗ ਨੂੰ ਵੀ ਕੋਈ ਇਤਰਾਜ਼ ਨਹੀਂ ਚੰਨੀ ਤੇ। ਇਹ ਇਸ ਲਈ ਕਹਿੰਦੇ ਚੰਨੀ ਤੋਂ ਘੱਟ ਮਨਜ਼ੂਰ ਨਹੀਂ। ਸੋ ਹੁਣ ਦੇਖਦੇ ਹਾਂ ਜੀ, ਰਾਹੁਲ ਗਾਂਧੀ ਜੀ ਹਫ਼ਤੇ ਲਈ ਸ਼ਾਇਦ ਕਹਿੰਦੇ ਬਾਹਰ ਗਏ ਨੇ ਜੀ, ਇਸ ਲਈ ਹਫ਼ਤੇ ਦਾ ਅਲਟੀਮੇਟਮ ਦਿੱਤਾ ਹੈ ਕਿ ਤਰਿੰਦਰ ਬਾਜਵੇ ਦੀ ਅਗਵਾਈ 'ਚ ਇੱਕ ਕਮੇਟੀ ਬਣੂਗੀ ਜੀ। ਉਹ ਕਮੇਟੀ ਜੀ ਗੱਲ ਕਰੂਗੀ ਜਾ ਕੇ ਇੱਕ ਵਾਰ ਹਾਈ ਕਮਾਂਡ ਨਾਲ, ਉਸ ਤੋਂ ਬਾਅਦ ਜੋ ਫੈਸਲਾ ਹੋਊਗਾ ਫਿਰ ਉਹਦੇ ਅਨੁਸਾਰ ਅਗਲੀ ਵਾਰ ਚਰਚਾ ਕਰਾਂਗੇ। ਇੱਕ ਤਰੀਕੇ ਨਾਲ ਇਹਨੂੰ ਸ਼ਕਤੀ ਪ੍ਰਦਰਸ਼ਨ ਕਹਿ ਲਓ, ਆਪਣੇ ਹੱਕ ਵਾਲਿਆਂ ਦਾ ਇਕੱਠ ਦਿਖਾ ਲਓ, ਰੋਸ ਪ੍ਰਦਰਸ਼ਨ ਕਹਿ ਲਓ, ਬਾਗੀ ਸੁਰ ਕਹਿ ਲਓ। ਚੰਨੀ ਨੇ ਇੱਕ ਤਰ੍ਹਾਂ ਨਾਲ ਝੰਡਾ ਕੱਢ ਦਿੱਤਾ ਜੀ ਕਿ ਜੇ ਮੈਨੂੰ ਬਣਾਉਂਦੇ ਹੋ ਤਾਂ ਠੀਕ ਆ, ਨਹੀਂ ਮੈਂ ਦਿੱਲੀ ਬਹਿ ਜਾਊਗਾ ਟਿਕ ਕੇ, ਤੇ ਮੇਰੇ ਮੁੰਡੇ ਨੂੰ ਟਿਕਟ ਦੇ ਦਿਓ, ਉਹਨੂੰ ਲੜਾ ਦਿਓ। ਇਸ ਤਰ੍ਹਾਂ ਦੀਆਂ ਵੀ ਸੰਭਾਵਨਾਵਾਂ ਹੈਗੀਆਂ ਨੇ। ਸੋ ਇਹ ਕੱਲ ਨੂੰ ਬਗਾਵਤ ਹੋ ਜਾਵੇ ਵੱਡੀ, ਇਹਦੀ ਸੰਭਾਵਨਾ ਇੰਨੀ ਨਹੀਂ ਗੀ ਜਿੰਨੀ ਜੇ 50 ਆ ਗਏ 50 ਹੀ ਚਲੇ ਜਾਣਗੇ ਕਿਸੇ ਪਾਸੇ, ਇਹ ਤਾਂ ਨਹੀਂ ਹੋਣ ਲੱਗਿਆ ਹੈ ਨਾ। ਪਰ ਇੱਕ ਭੈ ਹਾਈ ਕਮਾਂਡ ਦੇ ਮਨ 'ਚ ਪਾਉਣ ਦੀ ਕੋਸ਼ਿਸ਼ ਆ। ਪਰ ਹੁਣ ਹਾਈ ਕਮਾਂਡ ਦੀ ਚੁਣੌਤੀ ਆ ਕਿ ਜੇ ਆਪਣੀ ਉਹ ਭੇਜੀ ਸੂਚੀ ਫਿਰ ਬਦਲਣੀ ਪੈਣੀ ਆ, ਤੇ ਫਿਰ ਭੇਜਣ ਤੋਂ ਪਹਿਲਾਂ ਹੀ 4 ਵਾਰ ਸੋਚ ਲੈਂਦੇ। ਸੋ ਇਸ ਲਈ ਕਾਂਗਰਸ ਦੇ ਘਰੇ ਜਿਹੜਾ ਕਲੇਸ਼ ਬੰਦ ਦਰਵਾਜ਼ੇ ਸੀ, ਉਹ ਚੌਂਕ ਦੇ ਵਿੱਚ ਆ ਗਿਆ ਹੁਣ। ਸਹੀ ਹੈ, ਬਿਲਕੁਲ ਜੀ। ਅਗਲੀ ਗੱਲ ਕਰੀਏ ਐਸਜੀਪੀਸੀ ਦੀ। ਕਹਿੰਦੇ ਮੁੱਖ ਮੰਤਰੀ ਦੇ ਖਿਲਾਫ ਐਫਆਈਆਰ ਦਰਜ ਕਰਵਾਉਣ ਦੇ ਲਈ ਡੀਜੀਪੀ ਕੋਲ ਪਹੁੰਚ ਕੀਤੀ ਹੈ ਜੀ ਐਸਜੀਪੀਸੀ ਨੇ। ਦੇਖੋ, ਮੁੱਖ ਮੰਤਰੀ ਭਗਵੰਤ ਮਾਨ ਦਾ ਵੀਡੀਓ ਕਾਂਡ ਦਾ ਮਾਮਲਾ ਤਾਂ ਬਣਿਆ ਹੋਇਆ ਹੀ ਹੈ ਜੀ ਜੀ ਬਿਲਕੁਲ। ਉੱਥੋਂ ਨਿਜਾਤ ਨਹੀਂ ਮਿਲੀ, ਚਾਹੇ ਮੁੱਖ ਮੰਤਰੀ ਸਾਹਿਬ ਕਹਿਣ ਮੈਂ ਵਿਪਾਸਨਾ ਸੈਂਟਰ ਚਲਾ ਗਿਆ ਹਫ਼ਤੇ ਲਈ, ਉਹਦੇ ਨਾਲ ਮਾਮਲਾ ਨਹੀਂ ਖਤਮ ਹੋ ਗਿਆ। ਹਾਂ, ਧਾਰਮਿਕ ਤੌਰ ਤੇ ਜਿਹੜਾ ਬੇਅਦਬੀ ਰੋਕੂ ਐਕਟ ਵਾਲਾ ਮਾਮਲਾ, ਉਹਦੇ ਵਿੱਚ ਪਤਾ ਲੱਗ ਰਿਹਾ ਕਿ ਖਰੜਾ ਤਿਆਰ ਹੋ ਕੇ ਜੱਥੇਦਾਰ ਸਾਹਿਬਾਨ ਵੱਲੋਂ ਇੱਧਰ ਤੋਰ ਦਿੱਤਾ ਗਿਆ ਸਰਕਾਰ ਵਾਲੇ ਪਾਸੇ ਨੂੰ। ਹੁਣ ਦੇਖਦੇ ਹਾਂ ਮੁੱਖ ਮੰਤਰੀ ਸਾਹਿਬ ਦੇ ਆਉਣ ਤੇ ਕੋਈ ਕਮੇਟੀ ਬਣੂਗੀ, ਕੌਣ ਉਹਨੂੰ ਬਚੂਗਾ, ਕਿਵੇਂ ਗੱਲ ਹੋਊਗੀ, ਕਿ ਉਹਨੂੰ ਠੰਡੇ ਵਾਸਤੇ ਪਾਉਣ ਦੀ ਕਵਾਇਦ ਹੈ। ਕਿਉਂਕਿ ਅਜੇ ਤੱਕ ਜੱਥੇਦਾਰ ਸਾਹਿਬ ਨੇ ਕਿਹਾ ਸੀ ਕਿ ਮੇਰਾ ਆਦੇਸ਼ ਹੈ ਕਿ 1 ਮਹੀਨੇ ਲਈ ਇਹਨੂੰ ਰੋਕ ਲੋ, ਕਾਨੂੰਨ ਨੂੰ, ਜਦੋਂ ਤੱਕ ਸੋਧਾਂ ਨਹੀਂ ਹੁੰਦੀਆਂ ਜੀ। ਅਜੇ ਤੱਕ ਰੋਕਣ ਦਾ ਕੋਈ ਨੋਟੀਫਿਕੇਸ਼ਨ ਨਹੀਂ ਆਇਆ ਜੀ। ਤੇ ਜੇ ਨਹੀਂ ਆਇਆ ਤਾਂ ਫਿਰ ਐਸਜੀਪੀਸੀ ਕਹਿ ਰਹੀ ਹੈ ਜੀ ਮੁੱਖ ਮੰਤਰੀ ਦੇ ਖਿਲਾਫ ਬੇਅਦਬੀ ਦੇ ਧਾਰਾ ਤਹਿਤ ਐਫਆਈਆਰ ਕਰੋ, ਫਿਰ ਕਰ ਦੋ ਉਸ ਨਵੇਂ ਕਾਨੂੰਨ ਦੇ ਤਹਿਤ। ਨਾ ਉਧਰ ਕਰ ਰਹੇ ਹੋ, ਨਾ ਉਹਨੂੰ ਰੱਦ ਕਰ ਰਹੇ ਹੋ, ਅਜੇ ਤੱਕ ਨਾ ਰੋਕ ਰਹੇ ਹੋ, ਮਤਲਬ ਸਹੀ ਹੈ। ਸੋ ਹੁਣ ਐਸਜੀਪੀਸੀ ਕਹਿੰਦੀ ਵੀ ਅਸੀਂ ਤਾਂ ਆਪਣੀ ਕਾਰਜਕਾਰਨੀ 'ਚ, ਆਪਣੀ ਮੀਟਿੰਗਾਂ ਦੇ ਵਿੱਚ, ਹੈ ਨਾ, ਅਸੀਂ ਤਾਂ ਜੀ ਇਹ ਪਾ ਕੇ ਲਿਆਏ ਆ ਮਤਾ, ਕਿਉਂਕਿ ਅਕਾਲ ਤਖਤ ਸਾਹਿਬ ਨੇ ਜਿਹੜੀ ਜਾਂਚ ਕਰਾਈ ਉਹ ਵੀਡੀਓ 'ਚ ਆ ਗਿਆ ਜੀ ਕਿ ਛੇੜਖਾਨੀ ਨਹੀਂ ਹੈਗੀ, ਕੋਈ ਏਆਈ ਨਹੀਂ, ਕੋਈ ਨਕਲੀ ਨਹੀਂ। ਇਸ ਲਈ ਉਹਦੇ ਆਧਾਰ ਤੇ, ਅਕਾਲ ਤਖਤ ਸਾਹਿਬ ਦੀ ਰਿਪੋਰਟ ਦੇ ਆਧਾਰ ਤੇ ਮੰਗ ਕਰ ਰਹੇ ਆ ਜੀ ਜੀ। ਹੁਣ ਵੀ ਕਾਨੂੰਨੀ ਤੌਰ ਤੇ ਤਾਂ ਕੋਈ ਐਫਆਈਆਰ ਦੀ ਮੰਗ ਕਰੇ ਤਾਂ ਫਿਰ ਉਹ ਪ੍ਰਕਿਰਿਆ ਨੂੰ ਅੱਗੇ ਵਧਾਉਣਾ ਬਣਦਾ ਸਿਸਟਮ ਦਾ। ਪਰ ਉਹ ਪੁਲਿਸ ਜਿਹੜੀ ਸਰਕਾਰੀ ਬਣ ਜਾਵੇ, ਜਿਹੜੀ ਆਕਾਵਾਂ ਦੇ ਕਹੇ ਤੇ ਚੱਲਦੀ ਹੋਵੇ, ਔਰ ਜਿਹੜੀ ਸਰਕਾਰ ਦੀ ਵੀ ਨਾ ਮੰਨਦੀ ਹੋਵੇ। ਇਸੇ ਡੀਜੀਪੀ ਕੋਲ ਹਰਪਾਲ ਚੀਮਾ ਜੀ ਲੈ ਕੇ ਗਏ ਵਕਤ ਮਿਸ਼ਨ ਲੋਟਸ ਦਾ, ਠੀਕ ਹੈ, ਕਿ ਜੀ ਸਾਡੇ ਐਮਐਲਏ ਨੂੰ ਖਰੀਦਣ ਲੱਗੇ ਨੇ ਜੀ, ਆ ਸਾਡੀ ਸ਼ਿਕਾਇਤ ਹੈ ਜੀ। ਅਜੇ ਤੱਕ ਮੈਂ ਤਾਂ ਐਫਆਈਆਰ ਤਾਂ ਦੂਰ, ਇਨਕੁਆਇਰੀ ਤੱਕ ਦਾ ਨਹੀਂ ਕੋਈ ਰਿਪੋਰਟ ਦੇਖੀ ਕਿ ਕੋਈ ਇਨਕੁਆਇਰੀ ਹੋਈ ਜੀ ਉਹਦੇ ਤੇ ਕੀ ਹੋਇਆ। ਸਹੀ ਹੈ। ਆ ਜੀ ਰਿਪੋਰਟ ਆ ਗਈ ਜੀ, ਅਸੀਂ ਵੀਡੀਓ ਦੀ ਰਿਪੋਰਟ ਜਾਂਚ ਕਰਾ ਲਈ ਜੀ। ਵੀਡੀਓ ਦੇ ਵਿੱਚ ਭਗਵੰਤ ਮਾਨ ਨਹੀਂ ਹੈਗੇ ਜੀ, ਹੈ ਨਾ। ਉਹ ਤਾਂ ਜੀ ਕਿਸੇ ਨੇ ਮੁਖੌਟਾ ਪਾਇਆ, ਨਕਲੀ ਬੰਦਾ ਜੀ, ਕਿਸੇ ਨੇ ਰੋਲ ਕੀਤਾ ਹੈ। 1190 ਐਂਗਲਾਂ ਤੋਂ ਅਸੀਂ ਜਾਂਚ ਕਰਾ ਲਈ ਜੀ, ਤੇ ਜਿਹਨੇ ਸ਼ਰਾਰਤ ਕੀਤੀ ਉਹਦੇ ਖਿਲਾਫ ਜੀ ਕਾਰਵਾਈ ਹੋਣੀ ਚਾਹੀਦੀ ਆ, ਲੱਭੇ ਜਾਣ ਜੀ ਅਸਲੀ ਬੰਦੇ। ਲਓ ਜੀ, ਚੱਲ ਗਏ ਹਰਪਾਲ ਚੀਮਾ ਤੇ, ਹੈ ਨਾ, ਬਲਤੇਜ ਪੰਨੂ ਲੈ ਕੇ ਜੀ, ਤੇ ਅੱਜ ਤੱਕ ਦੱਸ ਦਿਓ ਜੀ ਉਹਦੀ ਵੀ ਕੋਈ ਸਾਹਮਣੇ ਆਈ ਹੋਵੇ ਜੀ ਜੀ। ਸਹੀ ਹੈ। ਸੋ ਇਸ ਲਈ ਜੇ ਸੱਤਾਧਾਰੀ ਧਿਰਾਂ ਦੀਆਂ ਸ਼ਿਕਾਇਤਾਂ ਤੇ ਨਹੀਂ ਕੋਈ ਕਾਰਵਾਈ ਹੁੰਦੀ, ਫਿਰ ਐਸਜੀਪੀਸੀ ਤੇ ਕਿਹਨੇ ਕਾਰਵਾਈ ਕਰਨੀ ਹੈ? ਉਹ ਤੋਂ ਵੀ ਅੱਗੇ
ਡੀਜੀਪੀ ਸਾਹਿਬ ਨਾ ਹਰਪਾਲ ਚੀਮਾ ਨੂੰ ਮਿਲਦੇ ਨੇ, ਨਾ ਕੈਪਟਨ ਅਮਰਿੰਦਰ ਨੂੰ ਮਿਲਦੇ ਨੇ, ਨਾ ਪੱਤਰਕਾਰਾਂ ਦੇ ਬਾਬਤ ਨੂੰ ਮਿਲਦੇ ਨੇ, ਫਿਰ ਐਜੀਪੀਸੀ ਨੂੰ ਕਿੱਥੋਂ ਮਿਲਣਗੇ? ਉਹਨਾਂ ਨੂੰ ਵੀ ਨਹੀਂ ਮਿਲਦੇ। ਡੀਜੀਪੀ ਨੇ ਥੱਲੇ ਵਾਲੇ ਅਧਿਕਾਰੀ ਰੱਖੇ ਨੇ ਕਿ ਇਹਨਾਂ ਨੂੰ ਮਿਲਦੇ, ਮਤਲਬ ਡੀਜੀਪੀ ਐਡਾ ਬੜਾ ਹੋ ਗਿਆ। ਸਹੀ ਹੈ, ਅਜੇ ਤਾਂ ਕੱਚਾ ਹੀ ਹੈ ਗੌਰਵ ਜਾਦਵ, ਪੱਕਾ ਨਹੀਂ ਹੋਇਆ। ਕਾਰਜਕਾਰੀ ਤਾਂ ਹੈ ਨਹੀਂ, ਹੈ ਕਾਰਜਕਾਰੀ ਹੋਈ ਜੇ ਕੱਲ ਨੂੰ ਪੱਕੇ ਹੋ ਗਏ ਫੇਰ ਤੇ ਲੋਕ ਨੁਮਾਇੰਦੇ ਹੋ ਕੇ ਤੁਸੀਂ ਲੈ, ਮਤਲਬ ਨੌਕਰੀ ਕਰਕੇ ਵੀ ਤੁਸੀਂ ਲੋਕਾਂ ਨਾਲ ਮਿਲਣ ਤੋਰੋ, ਵੀ ਇੱਕ ਸੰਸਥਾਵਾਂ ਦੇ ਨਾਲ, ਇੱਕ ਸਰਕਾਰਾਂ ਦੇ ਨਾਲ, ਇੱਕ ਵਿਰੋਧੀ ਧਿਰਾਂ ਦੇ ਲੀਡਰਾਂ ਦੇ ਨਾਲ ਤੁਸੀਂ ਮਿਲਣ ਤੋਂ ਭਗੌੜੇ ਹੋ, ਤਾਂ ਫਿਰ ਆਮ ਲੋਕਾਂ ਨੂੰ ਕੀ ਸਮਝਦੇ ਹੋਵੋਗੇ? ਚਲੋ ਐਜੀਪੀਸੀ ਮਤਲਬ ਕਿ ਦੇ ਆਈ ਜੀ ਆਪਣਾ ਮੰਗ ਪੱਤਰ ਤੇ ਕਰਿਆ ਹੀ ਮੰਗ ਜੀ ਕਿ ਇਹਦੇ ਉੱਤੇ ਐਫਆਈਆਰ ਹੋਣੀ ਚਾਹੀਦੀ। ਐਫਆਈਆਰ ਤੇ ਹਰਿਆਣੇ 'ਚ ਹੋਈ ਆ, ਉਹ ਵੀ ਅਜੇ ਤਾਂ ਠੰਡੀ ਹੁੰਦੀ ਦਿਖ ਰਹੀ ਆ। ਉਹ ਇਸ ਲਈ ਇਹ ਮਾਮਲਾ ਮੁੱਕਿਆ ਤਾਂ ਨਹੀਂ, ਖਾਸ ਕਰਕੇ ਹੁਣ 5 ਤਰੀਕ ਨੂੰ, ਕੱਲ ਨੂੰ ਭਾਵ ਦੇਖਣਾ ਹੋਏਗਾ ਕਿ ਐਸਜੀਪੀਸੀ ਵੱਡੇ ਇਕੱਠ ਦੇ ਵਿੱਚ ਕੀ ਰਾਏ ਬਣਾਉਂਦੀ ਆ, ਕਿ ਸਾਰੀਆਂ ਪੰਥਕ ਧਿਰਾਂ ਨੂੰ ਇਕੱਠਾ ਕਰ ਪਾਉਂਦੀ ਹੈ ਕਿ ਨਹੀਂ ਕਰ ਪਾਉਂਦੀ, ਇੱਕ ਸੁਰ 'ਚ ਫੈਸਲਾ ਲੈ ਪਾਉਂਦੀ ਹੈ, ਆਉਂਦੇ ਸਮੇਂ 'ਚ ਪਰ ਮਾਹੌਲ ਬਣਾ ਪਾਉਂਦੀ ਹੈ ਕਿ ਨਹੀਂ, ਜਾਂ ਸਿਰਫ ਕਾਗਜ਼ੀ ਐਲਾਨ, ਕਾਗਜ਼ੀ ਮਤੇ ਹੀ ਹੋਣਗੇ। ਸਹੀ ਹੈ, ਬਿਲਕੁਲ ਜੀ। ਦੇਖੋ ਗੱਲ ਤਾਂ ਅਸਲ ਦੇ ਵਿੱਚ ਇਹ ਵੀ ਹੈ ਨਾ, ਵੀ ਜਿਵੇਂ ਤੁਸੀਂ ਇੱਕ ਦਿਨ ਪਹਿਲਾਂ ਵੀ ਕਿਹਾ ਸੀਗਾ ਵੀ ਇਹ ਸਰਕਾਰ ਦੇ ਬੰਦੇ ਨਵੀਆਂ ਪਿਰਤਾਂ ਪਾ ਰਹੇ ਨੇ, ਹਰਪਾਲ ਚੀਮਾ ਤੇ ਅਮਨ ਅਰੋੜਾ ਉੱਥੇ ਜਾ ਰਹੇ ਨੇ ਉਹਨੂੰ ਮਿਲਣ, ਵੀ ਕਮਾਲ ਦੀ ਗੱਲ ਹੈ। ਡੀਜੀਪੀ ਨੂੰ ਤਾਂ ਸਰਕਾਰ ਤਲਬ ਕਰੇ ਜਾਂ ਡੀਜੀਪੀ ਨੂੰ ਸਰਕਾਰ ਹਦਾਇਤ ਕਰੇ, ਮੇਰੇ ਹਿਸਾਬ ਨਾਲ ਤਾਂ, ਜੇ ਉਹ ਵਾਕਈ ਪੰਜਾਬ ਪੁਲਿਸ, ਪੰਜਾਬ ਸਰਕਾਰ ਦੇ। ਚਲੋ ਜੇ ਚਲੇ ਵੀ ਗਏ ਤੁਸੀਂ, ਉਹ ਤੋਂ ਬਾਅਦ ਬੁਲਾ ਕੇ ਹੁਣ ਪੁੱਛ ਲਿਆ ਕਦੇ ਕਿ ਦੱਸੋ ਜੀ ਕੀ ਬਣਿਆ? ਨਾ, ਨਵੀਆਂ ਪਿਰਤਾਂ ਹੀ ਪਾ ਰਹੇ ਨੇ, ਤਾਂ ਨਵੇਂ ਤਰੀਕੇ ਨਾਲ ਹੀ ਕੰਮ ਕਰ ਰਹੇ ਨੇ। ਗੱਲ ਕਰੀਏ ਮਾਨ ਸਰਕਾਰ ਦੀ, ਕੋਈ ਸ਼ਰਮਾ ਜੀ ਕਹਿੰਦੇ ਹੁਣ ਹਜ਼ਾਰ ਰੁਪਏ ਦੀ ਅਪਾਰ ਸਫਲਤਾ ਤੋਂ ਬਾਅਦ ਕਹਿੰਦੇ ਮਾਵਾਂ ਧੀਆਂ ਦੀ ਹੱਟੀ ਖੋਲਣ ਜਾ ਰਹੀ ਹੈ ਮਾਨ ਸਰਕਾਰ ਪਿੰਡ 'ਚ। ਪ੍ਰਵੀਨ ਜੀ, ਜਦੋਂ ਅਸੀਂ ਨੰਗਲ ਕਾਲਜ ਪੜ੍ਹਦੇ ਹੁੰਦੇ ਸੀਗੇ ਤਦ ਇਹ 1996-97 ਦੀਆਂ ਗੱਲਾਂ, ਸ਼੍ਰੀ ਅਨੰਦਪੁਰ ਸਾਹਿਬ ਤੋਂ ਰੋਜ਼ ਨੰਗਲ ਜਾਣਾ ਜੀ, ਤਾਂ ਰਸਤੇ 'ਚ ਨੰਗਲ ਤੋਂ ਇੱਕ ਪਹਿਲਾਂ ਨਾ ਐਮਪੀ ਦੀ ਕੋਠੀ ਆਉਂਦੀ ਆ। ਮਤਲਬ ਕਿਸੇ ਸਮੇਂ ਕਹਿੰਦੇ ਜਿਹੜਾ ਮੈਂਬਰ ਪਾਰਲੀਮੈਂਟ ਸੀ ਉਹਦੀ ਉੱਥੇ ਕੋਠੀ ਪਈ ਸੀ, ਤੇ ਇਸ ਲਈ ਉਹ ਥਾਂ ਨੂੰ ਐਮਪੀ ਦੀ ਕੋਠੀ ਕਹਿਣਾ ਸ਼ੁਰੂ ਕਰਤਾ। ਬੱਸਾਂ ਬੁੱਸਾਂ ਉੱਥੇ ਰੁਕਣੀਆਂ ਸ਼ੁਰੂ ਹੋ ਗਈਆਂ, ਹੌਲੀ ਹੌਲੀ ਉਹ ਕਸਬੇ 'ਚ ਬਦਲ ਗਿਆ ਜੀ। ਨੰਗਲ ਤੋਂ 1.5 ਕਿਲੋਮੀਟਰ ਪਹਿਲਾਂ ਐਮਪੀ ਦੀ ਕੋਠੀ, ਉੱਥੇ ਮਤਲਬ ਸੜਕ ਦੇ ਉੱਤੋਂ ਬੱਸ ਦੇ ਵਿੱਚੋਂ ਹੀ ਦੁਕਾਨਾਂ ਦਿਖਣੀਆਂ, 4-5 ਦੁਕਾਨਾਂ ਹੁੰਦੀਆਂ ਸੀਗੀਆਂ। ਉਹ ਦੁਕਾਨਾਂ 'ਚੋਂ ਇੱਕ ਦੁਕਾਨ ਦੇ ਉੱਤੇ ਫੱਟਾ ਲੱਗਿਆ ਹੁੰਦਾ ਸੀ, ਭੈਣਾਂ ਦੀ ਹੱਟੀ। ਠੀਕ ਹੈ ਜੀ। ਉਹਨੇ ਪੰਜਾਬੀ 'ਚ ਮੋਟਾ ਕਰਕੇ ਲਿਖਿਆ ਹੁੰਦਾ ਸੀ, ਭੈਣਾਂ ਦੀ ਹੱਟੀ। ਮਤਲਬ ਮੇਰੇ ਅੱਜ ਤੱਕ ਉਹ ਸ਼ਬਦ ਜਹਨ 'ਚ ਨੇ। ਤੇ ਉਸ ਮਤਲਬ ਕਿ ਮੈਨੂੰ ਲੱਗਦਾ ਕਿ ਉਹ ਮਾਵਾਂ ਧੀਆਂ ਦੇ ਸਤਿਕਾਰ ਵਜੋਂ, ਔਰਤਾਂ ਨੂੰ ਆਪਣੀ ਦੁਕਾਨ ਤੇ ਖਿੱਚਣ ਵਜੋਂ ਇਹ ਨਾਂ ਰੱਖਿਆ ਗਿਆ, ਹੈ ਨਾ। ਤੇ ਇਸ ਤਰੀਕੇ ਨਾਲ ਕਿ ਔਰਤਾਂ ਨੂੰ ਲੱਗੇ ਕਿ ਆਪਣੀ ਦੁਕਾਨ ਆ। ਹੁਣ ਸ਼ਾਇਦ ਹੋ ਸਕਦਾ ਭਗਵੰਤ ਮਾਨ ਦੀ ਵੀ ਗੱਡੀ ਕਦੇ ਉਧਰੋਂ ਲੱਗੀ ਹੋਵੇ, ਉਹਦੇ ਵੀ ਦਿਮਾਗ 'ਚ ਉਹ ਭੈਣਾਂ ਦੀ ਹੱਟੀ ਸ਼ਬਦ ਕਿਤੇ ਆਇਆ ਹੋਵੇ, ਕਿਤੇ ਪੜ੍ਹਿਆ ਹੋਵੇ, ਕਿਤੇ ਹੋਰ ਹੋ ਸਕਦਾ ਹੈ। ਸੋ ਇਸ ਲਈ ਉਹ ਕਹਿੰਦੇ ਮਾਵਾਂ ਧੀਆਂ ਦੀ ਹੱਟੀ ਯੋਜਨਾ ਲੈ ਕੇ ਆ ਰਿਹਾ। ਹੁਣ ਮਾਵਾਂ ਧੀਆਂ ਦੀ ਸਤਿਕਾਰ ਯੋਜਨਾ ਤੋਂ ਬਾਅਦ ਪੰਜਾਬ ਸਰਕਾਰ ਮਾਵਾਂ ਧੀਆਂ ਦੀ ਹੱਟੀ ਯੋਜਨਾ ਲੈ ਕੇ ਆ ਰਹੀ ਹੈ। ਇਹਦੇ ਵਿੱਚ ਕੀਤਾ ਕੀ ਹੈ? ਕੀਤਾ ਇਹ ਹੈ ਕਿ ਬਲਾਕ ਪੱਧਰ ਦੇ ਉੱਤੇ, ਪਹਿਲਾ ਪੜਾਅ ਬਲਾਕ ਪੱਧਰ ਦੇ ਉੱਤੇ ਇੱਕ ਦੁਕਾਨ ਇਹਨਾਂ ਗਰੁੱਪਾਂ ਨੂੰ ਖੋਲ ਕੇ ਦਿੱਤੀ ਜਾਊਗੀ। ਉਹ ਬੀਬੀਆਂ ਦੇ ਗਰੁੱਪ ਜਿਹੜੇ ਸਾਂਝੇ ਰੂਪ ਦੇ ਵਿੱਚ ਹੱਥੀ ਚੀਜ਼ਾਂ ਬਣਾਉਂਦੇ ਨੇ, ਤੇ ਫਿਰ ਉਹ ਮੇਲੇ ਲੱਭਦੀਆਂ ਨੇ, ਫੜੇ ਲੱਭਦੀਆਂ ਨੇ, ਉੱਥੇ ਜਾ ਕੇ ਲਾਉਣਾ ਪੈਂਦਾ। ਉਹਨਾਂ ਕੋਲ ਕੋਈ ਪੱਕਾ ਠੱਡਾ, ਕੋਈ ਪੱਕਾ ਟਿਕਾਣਾ ਨਹੀਂ ਹੁੰਦਾ। ਇਹ ਸੰਸਥਾਵਾਂ, ਸੰਗਠਨ ਆਪਣੇ ਪਿੰਡਾਂ 'ਚ ਆਪਾਂ ਦੇਖਿਆ ਸਿਲਾਈ ਕਢਾਈ ਵਾਲੇ ਬਣ ਗਏ, ਕੋਈ ਫੁਲਕਾਰੀ ਕੱਢਦਾ ਹੈ, ਕੋਈ ਦਰੀਆਂ ਬੁਣ ਲੱਗ ਗਿਆ, ਕੋਈ ਮੰਜੀਆਂ ਹੈ ਨਾ ਪੀੜੀਆਂ ਬੁਣ ਲੱਗ ਪਿਆ, ਕੋਈ ਮੁਰੱਬੇ ਚਾਰ ਪਾਉਣ ਲੱਗ ਪਿਆ, ਕੋਈ ਸੂਟਾਂ ਦੀ ਕਢਾਈ ਕੱਢਣ ਲੱਗ ਗਿਆ, ਕੋਈ ਸਿਲਾਈ ਦੇ ਕੰਮ ਕਰਨ ਲੱਗ ਪਿਆ, ਹੈ ਨਾ। ਇਸ ਤਰ੍ਹਾਂ ਮਤਲਬ ਕਿ ਇਸ ਤਰੀਕੇ ਕਰਨ ਨਾਲ ਇਹ ਪੰਜਾਬ ਦੀਆਂ, ਹਰਿਆਣੇ ਦੀਆਂ, ਉੱਤਰੀ ਭਾਰਤ ਦੀਆਂ ਮਾਤਾਵਾਂ ਦੇ ਹੱਥਾਂ ਦੇ ਵਿੱਚ ਬਹੁਤ ਮਤਲਬ ਕਿ ਇਹ ਕਾਬਲੀਅਤ ਪਈ ਆ। ਕਮਾਲ ਦਾ ਉਹਨਾਂ ਕੋਲੇ ਗੁਣ ਹੈ ਨਾ, ਜਿਹੜਾ ਪੀੜ੍ਹੀ ਦਰ ਪੀੜ੍ਹੀ ਅੱਗੇ ਜਾਂਦਾ ਰਿਹਾ, ਚਾਹੇ ਉਹ ਪਹਿਲਾਂ ਨਾਲੇ ਗੁਣ ਨੇ, ਸਾਰਾ ਕੁਛ ਇਹ ਸਾਰੀਆਂ। ਹੁਣ ਉਸ ਤਰ੍ਹਾਂ ਦੇ ਗਰੁੱਪ ਤਾਂ ਬਣ ਗਏ, ਉਹਨਾਂ ਨੂੰ ਪਿੰਡਾਂ 'ਚ ਥਾਂ ਵੀ ਮਿਲ ਗਈ, ਸਾਂਝੀ ਥਾਵਾਂ ਦੇਤੀਆਂ, ਹੈ ਨਾ, ਉੱਥੇ ਚੱਲੀ ਜਾਂਦਾ। ਫਿਰ ਉਹਨਾਂ ਨੂੰ ਲੱਭਣਾ ਪੈਂਦਾ ਜੀ, ਕਦੇ ਚੰਡੀਗੜ੍ਹ 'ਚ ਐਗਜੀਬਿਸ਼ਨ ਲੱਗ ਗਈ ਜੀ, ਕਦੇ ਸਾਰਸ ਮੇਲਾ ਲੱਗ ਗਿਆ ਜੀ, ਕਦੇ ਰੈੱਡ ਕਰਾਸ ਦਾ ਮੇਲਾ ਲੱਗ ਗਿਆ ਜੀ, ਕਿਤੇ ਕੋਈ ਏਦਾਂ ਜੀ, ਫਿਰ ਉਹ ਏਦਾਂ ਸੱਭਿਆਚਾਰਕ ਮੇਲੇ ਜੀ, ਕਿਤੇ ਕੁਛ ਏਦਾਂ, ਫਿਰ ਥਾਵਾਂ ਲੱਭਦੇ। ਹੁਣ ਸਰਕਾਰ ਕਹਿੰਦੀ ਵੀ ਤੁਹਾਨੂੰ ਬਲਾਕ ਪੱਧਰ ਤੇ ਇੱਕ ਦੁਕਾਨ ਦੇਵਾਂਗੇ ਜੀ, ਤੁਸੀਂ ਉੱਥੇ ਪਹਿਲਾਂ ਦੁਕਾਨ ਚਲਾਓ, ਉਹ ਤੋਂ ਬਾਅਦ ਫਿਰ ਤੁਹਾਨੂੰ ਪਿੰਡ ਪੱਧਰ ਤੇ ਵੀ ਦੁਕਾਨ ਖੋਲ ਕੇ ਦੇਵਾਂਗੇ। ਠੀਕ ਹੈ। ਮਤਲਬ ਮੁੱਖ ਮੰਤਰੀ ਸਾਹਿਬ ਦੀ ਇਹ ਯੋਜਨਾ ਹੈ ਕਿ ਇੰਜ ਲੱਗੇ ਨਾ ਫਟਕੜੀ ਰੰਗ ਚੋਖਾ। ਪੰਚਾਇਤਾਂ ਤੋਂ ਜ਼ਮੀਨ ਲੈਣੀ ਹੈ, ਠੀਕ ਹੈ, ਪੰਚਾਇਤਾਂ ਨੇ ਦੁਕਾਨ ਪਾ ਕੇ ਦੇਣੀ ਹੈ, ਤੇ ਰੀਵਨ ਕੱਟਣ ਹੋ ਸਕਦਾ ਮੁੱਖ ਮੰਤਰੀ ਸਾਹਿਬ 4 ਥਾਂ ਤੇ ਜਾ ਕੇ ਇਹ ਕਹਿਣਗੇ ਲਓ ਜੀ ਸਰਕਾਰ ਨੇ। ਮੈਂ ਕਹਿੰਦਾ ਏਦਾਂ ਵੀ ਹੋ ਜਾਵੇ, ਕੋਈ ਹਰਜ ਨਹੀਂ। ਬਲਾਕ ਸੰਮਤੀ ਤੋਂ ਜਾਂ ਜ਼ਿਲ੍ਹਾ ਪ੍ਰੀਸ਼ਦ ਤੋਂ ਜਾਂ ਪੰਚਾਇਤਾਂ ਕੋਲ, ਜਾਂ ਇੱਥੋਂ ਤੱਕ ਕਿ ਪਿੰਡਾਂ 'ਚ ਕੋਆਪਰੇਟਿਵ ਸੁਸਾਇਟੀਆਂ ਕੋਲ ਥਾਵਾਂ ਹੈਗੀਆਂ ਨੇ ਬਿਲਕੁਲ।
ਉੱਥੇ ਕਹਿੰਦੇ ਦੁਕਾਨ ਤੇ ਜੇ ਖਰਚਾ ਵੀ ਜੇ ਬਣਾਉਣੀ ਵੀ ਪਵੇ, ਖਾਲੀ ਜ਼ਮੀਨ ਹੋਵੇ, ਕਈ ਥਾਵਾਂ ਤੇ ਦੁਕਾਨਾਂ ਬਣੀਆਂ ਨੇ, ਜੇ ਨਾ ਵੀ ਬਣੀਆਂ, ਜੇ ਬਣਾਉਣੀ ਵੀ ਪਵੇ ਤਾਂ ਵੀ 7 ਤੋਂ 8 ਲੱਖ ਦਾ ਖਰਚਾ ਉਹ ਪੰਚਾਇਤਾਂ ਦੇ ਬਲਾਕ ਸੰਮਤੀ ਦੇ ਖਾਤੇ 'ਚ ਪੈਣਾ। ਠੀਕ ਹੈ ਜੀ। ਚਲੋ ਪਾਓ, ਸਰਕਾਰ ਨੇ ਆਪਣੀ ਤਾਰੀਫ ਦੇ ਇਸ਼ਤਿਹਾਰ ਲਾਉਣੇ ਆ, ਲਾਓ। ਮੈਂ ਇਸ ਯੋਜਨਾ ਦਾ ਸਵਾਗਤ ਕਰਦਾ ਕਿ ਇਹਦੇ ਨਾਲ ਘੱਟੋ ਘੱਟ ਉਹ ਔਰਤਾਂ ਜਿਹੜੀਆਂ ਆਪਣੀ ਕਲਾ ਨੂੰ, ਆਪਣੀ ਕਿਰਤ ਨੂੰ ਖੁੱਲ੍ਹ ਕੇ ਪ੍ਰਦਰਸ਼ਨ ਨਹੀਂ ਕਰ ਪਾਉਂਦੀਆਂ, ਉਹਨਾਂ ਨੂੰ ਇੱਕ ਕਾਊਂਟਰ ਮਿਲ ਜਾਊਗਾ। ਉਹਦੇ ਰਾਹੀਂ ਗਾਂ ਲੋਕਾਂ ਦੀ ਰੀਲ ਬਣ ਜਾਂਦੀਆਂ। ਅੱਜ ਕੱਲ੍ਹ ਸਾਰਾ ਕੁਛ ਹੈ। ਚਲੋ ਮੈਂ ਕਹਿੰਦਾ ਕੁਛ ਹੋਵੇ ਨਾ ਹੋਵੇ, ਉਹ ਇੱਕ ਆਮ ਬਾਜ਼ਾਰੂ ਦੌੜ ਦੇ ਵਿੱਚ ਖੜੀਆਂ ਤਾਂ ਨਜ਼ਰ ਆਉਣਗੀਆਂ ਕਿਤੇ ਕਿ ਹਾਂ ਅਸੀਂ ਵੀ ਹੈਗੀਆਂ ਕਾਰਪੋਰੇਟ ਘਰਾਣਿਆਂ ਦੇ ਸਾਹਮਣੇ ਟੱਕਰ ਦੇਣ। ਇਹ ਤਰੀਕਾ ਕਾਬਲੇ ਤਾਰੀਫ ਹੈ। ਸਰਕਾਰ ਨੇ ਇਹਦਾ ਨਾਂ ਲੈਣਾ, ਇਹਦਾ ਫਾਇਦਾ ਲੈਣਾ, ਵੋਟਾਂ ਦੇ ਤੌਰ ਤੇ ਲਵੇ। ਪਰ ਇੱਕ ਬੇਨਤੀ ਹੈ ਮੇਰੀ, ਉਹ ਇਹ ਪ੍ਰਵੀਨ ਜੀ, ਤੁਸੀਂ ਜ਼ਮੀਨਾਂ ਲੈ ਰਹੇ ਹੋ ਬਲਾਕ ਪੱਧਰ ਤੇ, ਸਹੀ ਹੈ। ਤੁਸੀਂ ਜ਼ਮੀਨ ਦੁਕਾਨ ਲੈਣੀ ਆ ਪਿੰਡ ਤੋਂ, ਤੇ ਉਸ ਪਿੰਡ ਦਾ ਹੀ ਪੈਸਾ ਲਵਾਉਣਾ ਪੰਚਾਇਤ ਦਾ ਉਸ ਦੁਕਾਨ ਤੇ, ਤਾਂ ਫਿਰ ਪਹਿਲ ਉਸ ਪਿੰਡ ਦੀ ਮਾਂ ਧੀ ਨੂੰ ਦੇਣੀ ਚਾਹੀਦੀ ਹੈ। ਉਸ ਬਲਾਕ ਦੇ ਵਿੱਚ, ਉਸ ਬਲਾਕ ਦੇ ਜਿਹੜੇ ਪਿੰਡ ਆਉਂਦੇ ਨੇ, ਉਹਨਾਂ ਦੀਆਂ ਮਾਮਾ ਭੈਣਾਂ ਨੂੰ ਇਹ ਦੁਕਾਨਾਂ ਮਿਲਣੀਆਂ ਚਾਹੀਦੀਆਂ। ਇਹ ਨਾ ਹੋਵੇ ਕਿ ਸਰਕਾਰੀ ਨੌਕਰੀਆਂ ਵਾਂ ਕੋਈ ਰਾਜਸਥਾਨ ਤੋਂ ਆ ਕੇ ਲੈ ਗਿਆ, ਤੇ ਕੋਈ ਯੂਪੀ ਤੋਂ ਆ ਕੇ ਲੈ ਗਿਆ, ਤੇ ਕੋਈ ਹਰਿਆਣੇ ਤੋਂ ਆ ਕੇ ਲੈ ਗਿਆ। ਇਹ ਜ਼ਰੂਰ ਨਜ਼ਰਸਾਨੀ ਦੀ ਲੋੜ ਹੈ। ਇੱਥੇ ਅਸੀਂ ਜ਼ਰੂਰ ਨਜ਼ਰ ਰੱਖਣਾ ਚਾਹਾਂਗੇ। ਨਹੀਂ, ਇਹ ਯੋਜਨਾ ਸਵਾਗਤਯੋਗ ਹੈ। ਇਹਦੇ ਨਾਲ ਮਾਵਾਂ ਧੀਆਂ ਦਾ ਸਤਿਕਾਰ ਸੱਚਮੁੱਚ ਵੱਧਦਾ ਹੈ। ਇਹੋ ਜਿਹੀਆਂ ਯੋਜਨਾਵਾਂ ਦੇ ਨਾਲ ਇੱਕ ਮਤਲਬ ਕਿ ਨਵੀਂ ਪਿਰਤ ਪੈਂਦੀ ਹੈ। ਇਹਦੇ ਨਾਲ ਹੋਰ ਬੱਚੀਆਂ ਹੌਸਲਾ ਕਰਨਗੀਆਂ, ਔਰ ਜਿਹੜੀਆਂ ਨਹੀਂ ਨੌਕਰੀਆਂ ਵਾਲੇ ਪਾਸੇ, ਕਿਉਂਕਿ ਸਰਕਾਰ ਕੋਲ ਨੌਕਰੀਆਂ ਤਾਂ ਨਹੀਂ, ਡਾਂਗਾ ਨੇ। ਸੋ ਇਸ ਲਈ ਜੇ ਇਸ ਤਰ੍ਹਾਂ ਦੀ ਹਿੰਮਤ ਬਣਦੀ ਹੈ ਤਾਂ ਇੱਕ ਦੁਕਾਨ ਜੇ ਬੀਬੀ ਖੋਲਦੀ ਹੈ ਤਾਂ ਉਹਦੇ ਨਾਲ 2 ਦੁਕਾਨਾਂ ਹੋਰ ਬੀਬੀਆਂ ਵੀ ਕੱਲ ਨੂੰ ਖੋਲ ਸਕਦੀਆਂ ਨੇ। ਇਹ ਚੰਗਾ। ਅੱਜ ਕੱਲ੍ਹ ਬੁਟੀਕ ਵਾਲਾ ਪ੍ਰਕਿਰਿਆ ਚੱਲੀ ਹੈ, ਤੇ ਉਹ ਤੋਂ ਅੱਗੇ ਦੀ ਕਲਾ ਜੇ ਆਉਂਦੀ ਹੈ ਬਾਜ਼ਾਰ ਦੇ ਵਿੱਚ ਤਾਂ ਚੰਗੀ ਗੱਲ ਹੈ। ਬਿਲਕੁਲ ਜੀ। ਰੋਜ਼ਗਾਰ ਤਾਂ ਲੋਕਾਂ ਨੂੰ ਦੇਵੇ ਸਹੀ ਸਰਕਾਰ, ਜਾਂ ਕੋਈ ਕੰਮ ਕਾਰੋਬਾਰ ਚਲਾ ਕੇ ਦੇਵੇ। ਕੱਲ ਨੂੰ ਜੇ ਇੱਥੇ ਹੀ ਜਾਂਦੇ ਨੇ, ਮੰਨ ਲਓ ਤੂੰ ਕਿਸੇ ਤੇ ਤੇਜ਼ਾਬ ਡਿੱਗ ਗਿਆ, ਕਿਸੇ ਤੋਂ ਫਰੌਤੀ ਮੰਗ ਲਈ, ਕਿਸੇ ਤੇ ਗੋਲੀ ਚੱਲ ਗਈ, ਜਾਂ ਕੁਛ ਹੋਰ ਹੋ ਗਿਆ, ਫਿਰ ਉਹਦਾ ਕੀ ਫਾਇਦਾ? ਫਿਰ ਤਾਂ ਸਮਾਜ ਦੇ ਵਿੱਚ ਸਰਕਾਰ ਅਰਾਜਕਤਾ ਹੀ ਫੈਲਾਊਗੀ ਇੱਕ ਤਰੀਕੇ ਨਾਲ। ਬਾਕੀ ਅੱਜ ਕੱਲ੍ਹ ਪੰਜਾਬ ਦੇ ਹੱਕ ਤੇ ਬਾਹਰ ਹੀ ਡਾਕੇ ਬਾਹਲੇ ਪੈ ਰਹੇ ਨੇ, ਜਿਹੜਾ ਤੁਸੀਂ ਨੁਕਤਾ ਚੁੱਕਿਆ ਜੀ। ਇੰਡੀਆ ਬਲਾਕ ਕਹਿੰਦੇ ਚੋਣ ਧਾਂਦਲੀ ਦੇ ਮੁੱਦੇ ਦੇ ਉੱਤੇ CGI ਦੇ ਦਰਵਾਜ਼ੇ ਦੇ ਉੱਤੇ ਪਹੁੰਚਿਆ ਜੀ। ਪ੍ਰਵੀਨ ਜੀ, ਇੰਡੀਆ ਬਲਾਕ ਇਹ ਮਹਿਸੂਸ ਕਰਦਾ ਹੈ ਕਿ ਚੋਣਾਂ 'ਚ ਸਾਡੇ ਨਾਲ ਧਾਂਦਲੀ ਹੋ ਗਈ। ਉਹ ਕਹਿੰਦੇ ਵੀ 400 ਪਲੱਸ ਦਾ ਨਾਅਰਾ ਦੇਣ ਵਾਲੇ ਜੇ 240 ਤੇ ਸਿਮਟ ਕੇ ਤਾਂ 240 ਵੀ ਐ ਨਹੀਂ ਆਈਆਂ। ਉਹ ਕਹਿੰਦੇ ਕਿ ਇਹਨਾਂ ਦੇ ਖਿਲਾਫ ਮਾਹੌਲ ਸੀ, ਇਹ ਤਾਂ ਵੀ ਧੱਕਾ ਕਰਕੇ ਧੱਕੇ 'ਚੋਂ ਮੰਨਦੇ ਨੇ EVM ਨੂੰ, ਹੈ ਨਾ, ਕਿ ਉਹਦੇ ਰਾਹੀਂ ਮਸ਼ੀਨਾਂ 'ਚ ਗੜਬੜ ਹੈ ਜੀ। ਉਹ ਕਹਿੰਦੇ ਵੀ ਦੁਬਾਰਾ ਅਸੀਂ ਮੰਗ ਕਰਦੇ ਹਾਂ ਕਿ ਵੋਟਾਂ ਦੂਜੀ ਤਰ੍ਹਾਂ ਪਰਚੀ ਰਾਹੀਂ ਪਿਆ ਕਰਨ। ਜੀ ਜੀ। ਫਿਰ ਉਹ ਕਹਿੰਦੇ ਵੀ SIR ਦੀ ਗੜਬੜ ਅਸੀਂ ਕਿੰਨੀ ਵਾਰ ਸਾਹਮਣੇ ਲਿਆ ਚੁੱਕੇ ਹਾਂ, ਹੈ ਨਾ। ਤੇ ਹੁਣ ਪੱਛਮੀ ਬੰਗਾਲ 'ਚ ਨਜ਼ਾਰਾ ਦੇਖ ਲਿਆ ਕਿ ਵੋਟਾਂ ਤੋਂ ਬਾਅਦ ਕਹੀ ਜਾਂਦੇ ਨੇ ਇਹਦੀ ਵੋਟ ਵੀ ਸਹੀ ਸੀ, ਇਹਦੀ ਵੀ ਸਹੀ ਸੀ। ਹੁਣ ਤਾਂ ਵੋਟਾਂ ਪੈ ਨਹੀਂ ਜਾਂਦਾ, ਫਿਰ ਉਹਦੀਆਂ ਵੋਟਾਂ ਪਵਾ ਕੇ ਦੁਬਾਰਾ ਗਿਣਤੀ ਕਰਾ ਲਓ। ਸਹੀ ਹੈ। ਤੇ ਵੋਟਾਂ ਤੋਂ ਬਾਅਦ ਤੁਸੀਂ ਕਹੋ ਜੀ ਤੁਹਾਡੀਆਂ ਵੋਟਾਂ ਠੀਕ ਨੇ। ਤੇ ਬਿਹਾਰ ਦੇ ਵਿੱਚ ਕਹਿੰਦੇ ਤੁਸੀਂ ਮੁੱਦਾ ਬਣਾਇਆ ਕਿ ਬੰਗਾਲੀ ਆ ਗਏ ਜੀ, ਆ ਗਏ ਜੀ, ਬੰਗਲਾਦੇਸ਼ੀ ਬੈਠੇ ਨੇ ਜੂਰੇ। ਕਹਿੰਦੇ ਡਾਟਾ ਦੱਸੋ ਕਿੱਥੇ ਆਓ, ਕਿ ਕਿੰਨੇ ਫੜੇ, ਕਿੰਨੇ ਬਾਹਰ ਕੀਤੇ, ਕਿੰਨੇ ਕੱਢੇ। ਸੋ ਇਸ ਲਈ ਉਹ ਕਹਿੰਦੇ ਵੀ SIR ਤੇ ਰੋਕ ਤੇ EVM ਰਾਹੀਂ ਚੋਣ ਬੰਦ। ਇਹਦੀ ਮੰਗ ਲੈ ਕੇ ਅਸੀਂ CGI ਕੋਲ ਗਏ ਹਾਂ। ਉਹ ਕਹਿੰਦੇ ਵੀ ਅਸੀਂ ਨਿਆਂਪਾਲਿਕਾ ਦੇ ਉੱਤੇ ਕੋਈ ਉਂਗਲ ਨਹੀਂ ਉਠਾ ਰਹੇ। ਜੀ ਜੀ। ਕਿਉਂਕਿ ਚੀਫ ਜਸਟਿਸ ਸਾਹਿਬ ਨੂੰ ਚਿੱਠੀ ਲਿਖੀ ਉਹਨਾਂ ਨੇ 24-25 ਜੂਨ ਦੀ। ਠੀਕ ਹੈ ਜੀ। ਪਰ ਮੀਡੀਆ 'ਚੋਂ ਨਸਰ ਕੀਤੀ ਹੈ 3 ਜੁਲਾਈ ਨੂੰ। ਜੀ ਜੀ। ਲਗਭਗ ਹਫ਼ਤੇ ਬਾਅਦ ਇੱਕ ਤਰੀਕੇ ਨਾਲ, ਹੈ ਨਾ। ਸੋ ਇਸ ਲਈ ਉਹ ਕਹਿੰਦੇ ਵੀ ਅਸੀਂ ਕੋਈ ਉਂਗਲ ਨਹੀਂ ਉਠਾ ਰਹੇ ਸੀ। ਉਹਨਾਂ ਨੂੰ ਚਿੱਠੀ ਲਿਖੀ ਹੋਈ ਅਸੀਂ, ਪਰ ਮੀਡੀਆ ਨੂੰ ਦੱਸਣਾ ਚਾਹੁੰਦੇ ਕਿ ਅਸੀਂ ਇਹ ਮੰਗ ਚੀਫ ਜਸਟਿਸ ਸਾਹਿਬ ਤੱਕ ਲੈ ਕੇ ਗਏ ਹਾਂ। ਉਹਨਾਂ ਨੂੰ ਦਖਲ ਦੇਣੀ ਪਊਗੀ। ਚੋਣ ਕਮਿਸ਼ਨ ਤੇ ਔਰ ਸਰਕਾਰ ਤੇ ਸਾਨੂੰ ਭਰੋਸਾ ਨਹੀਂ ਰਿਹਾ। ਸੋ ਇਹ ਦੇਖਣ ਵਾਲੀ ਗੱਲ ਹੋਊਗੀ ਕਿ ਕਿੰਨੀ ਕੁ ਇਹਦੇ ਉੱਤੇ ਕੋਈ ਅਗਲੀ ਪ੍ਰਕਿਰਿਆ ਹੋ ਸਕਦਾ। ਆ ਵੀਕਐਂਡ ਹੈ, ਤੋਂ ਬਾਅਦ ਚੀਫ ਜਸਟਿਸ ਸਾਹਿਬ ਆਪਣੇ ਨੋਟਸ ਲੈਣ, ਹੋ ਸਕਦਾ ਕੋਈ ਸਿੱਟ ਬਣਾ ਦੇਣ, ਕੋਈ ਰਿਟਾਇਰਡ ਜੱਜਾਂ ਦੀ, ਕੋਈ ਸੀਨੀਅਰ ਵਕੀਲਾਂ ਦੀ, ਵੱਖ ਰਾਜਨੀਤਿਕ ਧਿਰਾਂ ਦੇ ਨੁਮਾਇੰਦਿਆਂ ਦੀ ਲੈ ਕੇ ਕੋਈ ਕਮੇਟੀ ਬਣਾ ਦੇਣ। ਉਹਦੇ ਵਿੱਚ ਕੋਈ ਹੋਵੇ, ਜਾਂ ਕੀ ਉਹ ਲੋਕ ਸਭਾ ਦੇ ਸਪੀਕਰ ਨੂੰ ਕੁਝ ਲਿਖਦੇ ਨੇ, ਰਾਜ ਸਭਾ ਦੇ ਕੁਝ ਸਪੀਕਰ ਨੂੰ ਕੁਝ ਲਿਖਦੇ ਨੇ, ਚੋਣ ਕਮਿਸ਼ਨ ਨੂੰ ਤਲਬ ਕਰਦੇ ਨੇ, ਇਸ ਨੂੰ ਕੇਸ ਫਾਈਲ ਵਜੋਂ ਅੱਗੇ ਵਧਣ ਦੀ ਅਪੀਲ ਕਰਦੇ ਨੇ। ਉਹ ਦੇਖਣ ਵਾਲੀ ਗੱਲ ਹੋਏਗੀ। ਜੀ ਸਹੀ ਹੈ। ਕਿਉਂਕਿ ਵਿਰੋਧੀ ਧਿਰ ਨੇ ਡਾਟਾ ਦੇ ਹਵਾਲੇ ਨਾਲ ਕਾਫੀ ਕੁਝ ਸਾਹਮਣੇ ਲਿਆਂਦਾ, ਜਿਹਦੇ ਉੱਤੇ ਚੋਣ ਕਮਿਸ਼ਨ ਤੇ ਸੱਤਾਧਾਰ ਦੀ ਧਿਰ ਦੀ ਚੁੱਪ ਸਵਾਲ ਤਾਂ ਖੜੇ ਕਰਦੀ ਹੈ ਕਿ ਕੁਝ ਗੜਬੜ ਹੈ। ਹੁਣ ਪੰਜਾਬ ਵਰਗੇ 'ਚ SIR ਚੱਲ ਰਹੀ ਹੈ, ਕਿਸੇ ਰਾਜਨੀਤਿਕ ਧਿਰ ਨੂੰ ਮੈਂ ਪਹਿਰੇਦਾਰੀ ਕਰਦਾ ਨਹੀਂ ਦੇਖ ਰਿਹਾ। ਨਾ, ਬਾਅਦ 'ਚ ਚੀਕਾ ਮਾਰਨਗੇ। ਸੋ ਇਸ ਲਈ ਇਹ ਸਮਝ ਦਾ ਵਿਸ਼ਾ ਨਹੀਂਗਾ, ਜਾਂ ਇੰਨਾ ਡਰ ਲੱਗਦਾ ਚੋਣ ਕਮਿਸ਼ਨ ਦੇ ਆਕਾ ਤੋਂ ਕਿ ਚੋਣ ਕਮਿਸ਼ਨ ਦੇ ਜਿਹੜੇ ਮਾਲਕ ਨੇ ਉਹ ਨਾ ਕਿਤੇ ਨਾਰਾਜ਼ ਹੋ ਜਾਣ। ਪੰਜਾਬ ਜਾਂਦਾ ਤਾਂ ਜਾਵੇ,
ਉਰੇ ਦੇਖ ਲਿਓ ਪਿੰਡ ਵਾਲੇ ਲੋਕਾਂ ਦੀਆਂ ਵੋਟਾਂ ਤੁਹਾਨੂੰ ਇਕੱਠੀਆਂ ਮਿਲਣਗੀਆਂ, ਸਹੀ ਹੈ ਜਿਹੜੇ ਬਾਹਰਲੇ ਨੇ ਹੈ ਨਾ ਹੂੰ ਤੇ ਉਹਨਾਂ ਦੀਆਂ ਵੋਟਾਂ ਬਣੀਆਂ ਹੋਣਗੀਆਂ, ਚਾਹੇ ਉਹਨਾਂ ਨੂੰ ਫਿਰ ਹੋਂਗੀ ਕਿਉਂ, ਚਾਹੇ ਬਾਹਰੀ ਹਿੰਦੂ ਕਿਉਂ, ਕੁਛ ਚਾਹੇ ਯੂਪੀ ਬਿਹਾਰ ਵੀ ਕਿਉਂ, ਜੋ ਮਰਜ਼ੀ ਕਿਉਂ, ਉਹਨਾਂ ਦੀਆਂ ਵੋਟਾਂ ਵੱਧ ਬਣੀਆਂ ਦੇਖ ਲਿਓ ਤੁਸੀਂ। ਰਾਜਨੀਤਿਕ ਧਿਰਾਂ ਨੂੰ ਪੰਜਾਬੀਆਂ ਨਾਲ ਥੋੜਾ ਕੁਛ, ਉਹਨਾਂ ਨੂੰ ਤਾਂ ਵੋਟਾਂ ਨਾਲ ਆ। ਜੇ ਵੋਟਾਂ ਇਹ ਹੋਰ ਕਿਸੇ ਦੀਆਂ ਬਣਨੀਆਂ ਉਹ ਪਾ ਦੇਣਗੇ, ਉਹਨਾਂ ਨੂੰ ਥੋੜੀਆਂ ਪਾ ਦੇਣਗੇ। ਇਸ ਵਾਰ ਇਹੀ ਹੈ, ਅਗਲੀ ਵਾਰੀ ਪਾ ਦੇਣਗੇ। ਚੰਗਾ ਸਗੋਂ ਪੰਜਾਬੀ ਤਾਂ ਨਿੱਤ ਕੋਈ ਨਾ ਕੋਈ ਰੇੜਕਾ ਪਾਈ ਰੱਖਦੇ ਆ, ਹੱਕਾਂ ਦੀ ਮੰਗ ਕਰਦੇ ਆ, ਸੜਕਾਂ ਤੇ ਉਤਰਦੇ ਆ। ਦੂਜਿਆਂ ਨੂੰ ਤਾਂ ਵਰਾਉਣਾ ਹੀ ਬਹੁਤ ਸੌਖਾ, ਉਹਨਾਂ ਨੂੰ ਤਾਂ ਇੱਕ ਦਬਕਾ ਮਾਰਨਗੇ ਵੀ ਤੁਹਾਡੀਆਂ ਵੋਟਾਂ ਕੱਟ ਦਿਆਂਗੇ, ਕਿ ਚੁੱਪ ਕਰ ਜਾਣਗੇ ਜੀ। ਅਗਲੀ ਹੋਊਗਾ ਜੀ ਸਭ। ਹਾਂਜੀ ਬਿਲਕੁਲ। ਅਗਲੀ ਗੱਲ ਕਰੀਏ ਇਥਾਨੋਲ ਮਿਕਸ ਪੈਟਰੋਲ ਦੀ। ਕਹਿੰਦੇ ਲੋਕਾਂ ਲਈ ਭਾਵੇਂ ਮੁਸੀਬਤ ਆ, ਪਰ ਗੜਕਰੀ ਲਈ ਮੁਨਾਫੇ ਦਾ ਧੰਦਾ ਜੀ ਇਹ। ਪ੍ਰਵੀਨ ਜੀ, ਇਹ ਮਾਮਲਾ ਨਾ ਕਾਫੀ ਦਿਨਾਂ ਤੋਂ ਸੁਰਖੀਆਂ ਚ ਆ ਰਿਹਾ ਲਗਾਤਾਰ। ਜੀ ਜੀ। ਅਸਲ ਚ ਕੀ ਹੈ ਕਿ 2001 ਦੇ ਵਿੱਚ ਤਜਰਬਾ ਹੋਇਆ ਵੀ ਕੀ ਆਪਾਂ ਐਥੋਲਿਨ ਮਿਲਾ ਕੇ ਪੈਟਰੋਲ ਵੇਚ ਸਕਦੇ ਹਾਂ, ਤੇ ਸਲੋਨ ਮਿਲਾ ਕੇ ਜਦੋਂ ਵੇਚਣ ਦੀ ਪ੍ਰਕਿਰਿਆ ਤਾਂ ਕਹਿੰਦੇ ਤਜਰਬਾ ਕਾਮਯਾਬ ਹੋ ਗਿਆ ਸੀਗਾ ਜੀ। 1-2 ਪੰਪਾਂ ਤੇ ਕਰਕੇ ਦੇਖਿਆ, ਠੀਕ ਹੈ। ਤੇ ਉਸ ਤੋਂ ਬਾਅਦ ਕਹਿੰਦੇ ਵੀ ਕਿ ਇਹਨੂੰ ਅੱਗੇ ਵਧਾਇਆ ਗਿਆ ਕਿ ਆਪਾਂ ਇਸ ਯੋਜਨਾ ਤੇ ਅੱਗੇ ਵਧੀਏ। ਤੇ ਜਦੋਂ ਅੱਗੇ ਵਧਣ ਦੀ ਵਾਰੀ ਆਈ ਤਾਂ ਮੋਦੀ ਸਰਕਾਰ ਦੇ ਆਉਂਦਿਆਂ ਤੱਕ 1% ਤੋਂ ਸ਼ੁਰੂ ਹੋ ਕੇ ਇਹਨੂੰ 5% ਤੱਕ ਦਾ ਟੀਚਾ ਰੱਖ ਲਿਆ ਜੀ। ਤੇ ਗੜਕਰੀ ਇਹਦੇ ਵਿੱਚ ਸਭ ਤੋਂ ਜ਼ਿਆਦਾ ਇੰਟਰਸਟ ਲੈਂਦੇ ਸੀ, ਕਹਿੰਦੇ ਕਿ ਇਹਨੂੰ ਵਧਾਓ। ਪਰ ਜਦੋਂ ਕਿ ਹੁਣ ਹਰਦੀਪ ਪੁਰੀ ਕੋਲ ਪੈਟਰੋਲੀਅਮ ਮੰਤਰਾਲਾ ਦਾ ਸਾਡਾ, ਤੇ ਇੱਧਰ ਸੜਕਾਂ ਸੁੜਕਾਂ ਪੁਲਾਂ ਦਾ ਕੰਮ ਸਾਰਾ ਨਿਤਿਨ ਗੜਕਰੀ ਕੋਲ ਹੈ। ਤੇ ਉਸ ਤਰੀਕੇ ਕਾਰਨ ਨਾਲ ਕਹਿੰਦੇ ਗੜਕਰੀ ਉਹਨਾਂ ਨੇ ਕਾਫੀ ਇਹਨੂੰ ਲਿਆ ਤੇ ਟੀਚਾ ਰੱਖ ਲਿਆ ਵੀ ਕਿ ਆਪਾਂ ਇਹਨੂੰ 10% ਤੱਕ ਲੈ ਕੇ ਜਾਣਾ ਹੈ, ਆ ਮੰਨ ਲਓ 2010-12 ਤੱਕ। ਤੇ ਕਹਿੰਦੇ ਜੀ ਉਹ ਤੋਂ ਪਹਿਲਾਂ ਹੀ ਉਹ ਟੀਚਾ ਤਾਂ ਪੂਰਾ ਹੋ ਗਿਆ। ਫਿਰ ਟੀਚਾ ਰੱਖ ਲਿਆ ਕਿ 2030 ਤੱਕ ਆਪਾਂ 20% ਤੇ ਲੈ ਕੇ ਜਾਣਾ। ਠੀਕ ਹੈ ਜੀ। ਤੇ ਉਹ ਕਹਿੰਦੇ 2025 ਚ ਪੂਰਾ ਕਰ ਲਿਆ। ਮਤਲਬ ਲਗਭਗ 9 ਸੂਬੇ ਤੇ 4 ਦੇ ਕਰੀਬ ਕੇਂਦਰ ਸ਼ਾਸਿਤ ਪ੍ਰਦੇਸ਼, 13 ਮਤਲਬ ਸੂਬਿਆਂ ਦੀ ਤੁਸੀਂ ਮੰਨ ਕੇ ਚੱਲੋ ਭਾਰਤ ਦੇ ਵਿੱਚ ਇਹ ਤੈਅ ਕਰ ਲਿਆ ਕਿ ਆਪਾਂ 20% ਇਥੋਲਿਨ ਮਿਲਿਆ ਹੋਇਆ ਪੈਟਰੋਲ ਵੇਚਣਾ। ਇੱਥੇ ਰੀਲਾਂ ਵੀਡੀਓ ਬਹੁਤ ਤੁਰੀਆਂ ਫਿਰਦੀਆਂ ਨੇ। ਕੋਈ ਕਹਿੰਦਾ ਜੀ ਕਿ ਮੇਰੀ ਟੈਂਕੀ ਨੂੰ ਕੀੜੀਆਂ ਲੱਗ ਗਈਆਂ, ਕੋਈ ਕਹਿੰਦਾ ਮੱਖੀਆਂ ਬੈਠਣ ਲੱਗ ਪਈਆਂ, ਕੋਈ ਕਹਿੰਦਾ ਜੀ ਚਿਪਚਿਪ ਆ ਗਿਆ, ਕੋਈ ਕਹਿੰਦਾ ਗੁਲਾਬੀ ਪੈਟਰੋਲ ਹੈ ਜੀ, ਹੈ ਨਾ, ਇਹ ਦੇਖੋ ਜੀ ਇਹ ਤਾਂ ਜੂਸ ਹੈ ਜੀ ਗੰਨੇ ਦਾ। ਸੋ ਇਸ ਤਰੀਕੇ ਕਰਦੇ ਆਪਾਂ ਰੀਲਾਂ ਦੀ ਸੱਚਾਈ ਤੇ ਨਹੀਂ ਜਾਂਦੇ, ਪਰ ਮੈਂ ਇਹ ਸੱਚਾਈ ਤੇ ਜਾਣਾ ਕਿ ਖੁਦ ਗੜਕਰੀ ਨੇ ਮੰਨਿਆ ਕਿ ਹਾਂ ਇਸ ਕਾਰੋਬਾਰ 'ਚ ਮੇਰਾ ਮੁੰਡਾ ਹੈਗਾ। ਸਹੀ ਹੈ। ਹਾਂ, ਹੁਣ ਸਵਾਲ ਇਹ ਹੈ ਕਿ ਤੁਸੀਂ 20% ਤੇ ਆ ਗਏ। 2-3 ਪਹਿਲੂ ਨੇ ਜਿਹੜੇ ਗੌਰ ਮੰਗਦੇ ਨੇ ਜੀ। ਇੱਕ ਤਾਂ ਇਹ ਕਿ ਇਸ ਐਥੋਲੀਨ ਮਿਲੇ ਹੋਏ ਪੈਟਰੋਲ ਦੇ ਵਾਲੀਆਂ ਚੱਲਣ ਜੋ ਗੱਡੀਆਂ ਹੈਗੀਆਂ, ਕੀ ਗੱਡੀਆਂ ਨੂੰ ਉਸ ਤਰੀਕੇ ਦਾ ਬਣਾ ਲਿਆ। ਮਕੈਨਿਕ ਤੋਂ ਲੈ ਕੇ ਮਾਹਰ ਇੰਜੀਨੀਅਰਾਂ ਦਾ ਕਹਿਣਾ ਕਿ ਵੀ ਗੱਡੀਆਂ ਦੀ ਸਰਵਿਸ ਦੇ ਉੱਤੇ ਅਸਰ ਪੈ ਰਿਹਾ, ਗੱਡੀਆਂ ਦੀ ਸੇਵਾ ਦੇ ਉੱਤੇ ਅਸਰ ਪੈ ਰਿਹਾ, ਉਹਨਾਂ ਦੀ ਉਮਰ ਤੇ ਅਸਰ ਪੈ ਰਿਹਾ। ਇੰਜਣ ਉਵੇਂ ਨਹੀਂ ਚੱਲ ਪਾ ਰਹੇ ਜਿਵੇਂ ਚੱਲਦੇ ਸੀ। ਐਵਰੇਜ ਤੋਂ ਲੈ ਕੇ ਉਹਦੀ ਤਾਕਤ ਤੱਕ ਪ੍ਰਭਾਵਿਤ ਹੋ ਰਹੀ ਹੈ। ਗੱਡੀਆਂ ਖਰਾਬ ਹੋ ਕੇ ਕਈ ਸਾਡੇ ਕੋਲ ਆ ਰਹੀ ਹੈ। ਇਹ ਪਹਿਲੂ ਲਗਾਤਾਰ ਪਰ ਇਹਦਾ ਜਵਾਬ ਕੌਣ ਦੇਗਾ ਜੀ? ਦੂਸਰਾ, ਤੁਸੀਂ ਕਹਿੰਦੇ ਹੋ ਜੀ ਹੁਣ ਇਹ ਗੰਨੇ ਨਾਲ ਬਣੂ, ਇਹ ਚੌਲ ਨਾਲ ਬਣਦਾ ਹੈ, ਇਹ ਮੱਕੀ ਨਾਲ ਬਣਦਾ ਜੀ। ਇਹ 3 ਫਸਲਾਂ ਦੀ ਜੇ ਖਾਣ ਤੋਂ ਬਾਅਦ ਇੱਧਰ ਨੂੰ ਜ਼ਰੂਰਤ ਵੱਧ ਰਹੀ ਆ ਤਾਂ ਉਹਦੀ ਪੈਦਾਵਾਰ ਵੀ ਵਧੂਗੀ। ਤੁਸੀਂ ਉਹਦੀ ਖਰੀਦ ਦੇ ਲਈ ਕਿਸਾਨ ਨੂੰ ਕਿਹੜਾ ਵੱਖਰਾ ਲਾਹਾ ਦੇਣ ਦੀ ਯੋਜਨਾ ਬਣਾਈ ਹੈ ਜੀ? ਕੋਈ ਤੁਸੀਂ ਕਹਿਤਾ ਹੋਵੇ ਕਿ ਪੂਰੇ ਮੁਲਕ 'ਚ ਘੱਟੋ ਘੱਟ ਹੁਣ ਅਸੀਂ ਇਹ 3 ਫਸਲਾਂ ਪੂਰੀ MSP ਤੇ ਖਰੀਦਾਂਗੇ ਜੀ, ਸਰਕਾਰ ਦੀ ਗਾਰੰਟੀ ਹੈ ਜੀ। ਸਹੀ ਹੈ। ਕੋਈ ਉਹਨਾਂ ਨੂੰ ਲਾਹਾ ਦੇਣ ਦੀ। ਚਲੋ, ਇਹ ਤੋਂ ਅਗਲਾ ਜਿਹੜਾ ਤੇਲ ਪਵਾ ਰਿਹਾ ਹੈ, ਜਿਹਨੂੰ ਪਤਾ ਨਹੀਂ ਦੀ ਗੁਣਵੱਤਾ ਦਾ, ਕੀ ਉਹਦੇ ਸਕੂਟਰ ਮੋਟਰਸਾਈਕਲ ਤੇ ਗੱਡੀ ਤੇ ਅਸਰ ਪੈਣਾ ਹੈ। 20% ਮਤਲਬ ਅੱਜ ਦੀ ਤਰੀਕ 'ਚ 85% ਅਸੀਂ ਬਾਹਰੋਂ ਤੇਲ ਮੰਗਾਉਂਦੇ ਆ ਜੀ, ਉਹ ਤੇ ਨਿਰਭਰ। ਪਰ ਤੁਸੀਂ ਕਹਿੰਦੇ ਜੀ ਅਸੀਂ ਜਿਹੜਾ ਕੁੱਲ ਵੇਚ ਰਹੇ ਹਾਂ ਉਹਦੇ ਵਿੱਚ 20% ਅਸੀਂ ਆ ਮਿਲਾ ਕੇ ਵੇਚ ਰਹੇ ਹਾਂ। ਤੇ ਜਿਹੜਾ 20% ਦਾ ਰੇਟ ਹੈ ਉਹ ਕੱਚੇ ਤੇਲ ਦੀ ਕੀਮਤ ਦੇ ਮੁਕਾਬਲੇ ਤੇ ਸ਼ੁੱਧ ਕਰਕੇ ਉਹਨੂੰ ਪੈਟਰੋਲ ਬਣਾ ਕੇ ਵੇਚਣ ਦੇ ਮੁਕਾਬਲੇ ਕਿਤੇ ਘੱਟ ਹੈ। ਕਿਤੇ ਘੱਟ ਹੈ, ਸਹੀ ਆ। ਉਹਦਾ ਫਾਇਦਾ ਜੀ ਪਾਉਣ ਵਾਲੇ ਨੂੰ ਤੁਸੀਂ ਆਰਥਿਕ ਤੌਰ ਤੇ ਦਿੱਤਾ ਕਿ ਵੀ ਨਾਰਮਲ ਪੈਟਰੋਲ ਜੇ ਅੱਜ 100-110 ਰੁਪਏ ਹੈ ਤਾਂ ਇਥੋਲਿਨ ਮਿਲਿਆ ਹੋਇਆ ਜਿਹੜਾ ਜੀ ਉਹ ਅਸੀਂ 60 ਨੂੰ ਵੇਚਦੇ ਹਾਂ, 70 ਨੂੰ ਵੇਚਦੇ ਹਾਂ। ਕਿਹੜੇ ਪਾਸਿਓਂ ਫਾਇਦਾ? ਵਿਰੋਧੀ ਧਿਰਾਂ ਨੇ ਰੌਲਾ ਪਾਇਆ ਕਿ ਜੀ ਤਾਂ ਗੜਕਰੀ ਨੇ ਆਪਣੇ ਮੁੰਡੇ ਦੇ ਮੁਨਾਫੇ ਲਈ ਕੀਤਾ ਜੀ, ਉਹ ਕੀਤਾ। ਗੜਕਰੀ ਸਾਹਿਬ ਕਹਿੰਦੇ ਵੀ ਠੀਕ ਹੈ ਮੇਰਾ ਮੁੰਡਾ ਇਹ ਕਾਰੋਬਾਰ ਕਰਦਾ, ਪਰ ਭਾਰਤ 'ਚ ਜਿੰਨਾ ਇਹਦਾ ਕੁੱਲ ਕਾਰੋਬਾਰ ਹੈ ਉਹਦਾ 0.5% ਕਰਦਾ ਜੀ ਮੇਰਾ ਮੁੰਡਾ ਦਾ। ਠੀਕ ਹੈ। ਇਹ ਦੇਖਣ ਨੂੰ ਬੜਾ ਛੋਟਾ ਲੱਗਦਾ। ਟੋਟਲ ਆਮਦਨ ਦੇ ਹਿਸਾਬ ਨਾਲ ਹਿਸਾਬ ਲਾ ਕੇ ਦੇਖਿਓ ਕਿ ਕਿੰਨੀ ਖੇਡ ਹੈ। ਇਹਦਾ 80 ਹੈ
ਜ਼ਰੂਰੀ ਥੋੜਾ ਇੰਨਾ ਹੀ ਹੈ, ਸਾਰਾ ਇੱਕ ਨੰਬਰ 'ਚ ਥੋੜਾ ਕੰਮ ਹੁੰਦੇ ਨੇ, ਕੱਚਿਆਂ 'ਚ ਕਿੰਨਾ ਕੰਮ ਹੁੰਦਾ, ਕੱਚੇ ਕਾਗਜ਼ਾਂ 'ਚ ਆਪਾਂ ਨੂੰ ਸਾਰਿਆਂ ਨੂੰ ਪਤਾ, ਮਨਜ਼ੂਰੀਆਂ ਦੀ ਆੜ ਚ ਆਪਣਾ ਕਿੰਨਾ ਤਾਂ ਛੋਟਾ ਦੁਕਾਨਦਾਰ ਨਹੀਂ ਮਾਣ ਹੁੰਦਾ, ਤੇ ਸਹੀ ਇਹ ਤਾਂ ਕਾਰਪੋਰੇਟ ਘਰਾਣੇ ਨੇ। ਸੋ ਇਸ ਖੇਲ ਦੇ ਵਿੱਚ ਤਾਂ ਇਹ ਮਹਾਰਤ ਰੱਖਦੇ ਹੋਣਗੇ, ਇਸ ਲਈ ਲੋਕਾਂ ਲਈ ਮੁਸੀਬਤ ਹੈ, ਗਡਕਰੀ ਸਾਹਿਬ ਲਈ ਇਹ ਮੁਨਾਫੇ ਦਾ ਕੰਮ ਹੈ। ਲੋਕਾਂ ਦਾ ਕੀ ਹੈ ਜੀ, ਲੋਕ ਤਾਂ ਆਪੇ ਟੈਂਕੀਆਂ ਤੋਂ ਆਪਦੇ ਮੋਟਰਸਾਈਕਲਾਂ ਤੋਂ ਆਪਦੀਆਂ ਕਾਰਾਂ ਦੀਆਂ ਸਰਵਿਸਾਂ ਕਰਾਈ ਜਾਣਗੇ, ਟੈਂਕੀਆਂ ਤੋਂ ਮੱਖੀਆਂ ਭਜਾਈ ਜਾਣਗੇ, ਲੋਕਾਂ ਦਾ ਕੀ ਹੈ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਜਾਂਦੇ ਜਾਂਦੇ ਇੱਕ ਅਹਿਮ ਜਿਹੜੀ ਜਾਣਕਾਰੀ ਉਹ ਦਿੰਦੇ ਚੱਲੀਏ। ਫ੍ਰੈਜ਼ਨੋ ਦੇ ਵਿੱਚ ਸ਼ਹਿਰ ਦੇ ਵਿੱਚ 4 ਜੁਲਾਈ ਦੇ ਮੱਦੇਨਜ਼ਰ ਕੱਲ ਨੂੰ 4 ਜੁਲਾਈ ਨੂੰ 6 ਤੋਂ ਲੈ ਕੇ 9 ਵਜੇ ਤੱਕ ਗੁਰਦੁਆਰਾ ਸਿੰਘ ਸਭਾ ਜਿਹੜਾ ਕਿ ਹਾਈਵੇ 99 ਤੇ ਪੈਂਦਾ, ਉੱਥੇ ਪ੍ਰੋਗਰਾਮ ਰੱਖੇ ਗਏ ਨੇ। ਉੱਥੇ ਤੁਸੀਂ ਵੀ ਪਰਿਵਾਰਾਂ ਸਮੇਤ ਪਹੁੰਚ ਸਕਦੇ ਹੋ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।